ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਣ ਵਾਸਤੇ ਇਸ ਵਕਤ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸਵੇਰ ਦੇ ਬੁਲੇਟਿਨ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਸੈਨ ਹੋਜ਼ੇ ਸਟੂਡੀਓਜ਼ ਤੋਂ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਦੇਖ ਰਹੇ ਹੋ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਸਤੰਬਰ ਦੀ 27 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਦਿਓਲ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਗੁਰਪਾਲ ਸਿੰਘ ਸੰਧੂ ਸਿਟਰਸ ਹਾਈਟ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋ ਪੈਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ। ਜੈਂਡਰ ਮਾਰਗੇਜ ਅਤੇ ਰੀਅਲ estate ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 5599052575। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 4159090503। ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99 180 ਦੇ ਕਾਰਨਰ ਦੇ ਉੱਤੇ। ਪੰਜਾਬ ਵਰਗੇ ਮਾਹੌਲ 'ਚ 53 ਫੁੱਟੇ ਟ੍ਰੇਲਰ ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਡਰਾਈਵ ਐਂਡ ਟ੍ਰੇਲਰਸ ਰੈਂਟ ਦੇ ਲਈ ਉਪਲਬਧ ਹਨ। ਸ਼ਾਪ ਦੇ ਲਈ ਮਕੈਨਿਕ ਦੀ ਜ਼ਰੂਰਤ ਹੈ, ਕਾਲ 5592663737। ਤੇ ਟ੍ਰੀਅਸ ਟਰੱਕਿੰਗ ਫਰੈਜ਼ਨੋ, ਜਿਨ੍ਹਾਂ ਨੂੰ ਕਿ ਸੋਲੋ ਤੇ ਟੀਮ ਡਰਾਈਵਰਸ ਦੀ ਲੋੜ ਹੈ। ਸੋਲੋ ਡਰਾਈਵਰ ਨੂੰ 60 ਸੈਂਟ ਪਰ ਮਾਈਲ, ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕਾਲ 559 834 4000। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਜਿਹੜੇ ਹਾਊਸ ਸਪੀਕਰ ਨੈਂਸੀ ਪਲੋਸੀ ਆ, ਉਹਨਾਂ ਨੇ ਕਿਹਾ ਆ ਵੀ ਉਹ ਵੀਰਵਾਰ ਨੂੰ ਜਿਹੜਾ ਆ ਇਨਫਰਾਸਟਰਕਚਰ ਦਾ ਬਿੱਲ ਆ ਉਹ ਜਿਹੜਾ ਆ ਸੈਨੇਟ ਦੇ ਵਿੱਚ, ਹਾਊਸ ਦੇ ਵਿੱਚ ਲਿਆ ਸਕਦੇ ਆ। ਸੌਰੀ, ਤੇ ਕਹਿੰਦੇ ਇਹਦੇ ਵਿੱਚ ਜਿਹੜਾ ਸੋਸ਼ਲ ਸਪੈਂਡਿੰਗ ਬਿੱਲ ਆ ਇਹ ਛੋਟਾ ਹੋਊਗਾ। ਕਹਿੰਦੇ ਭਈ $1 ਟ੍ਰਿਲੀਅਨ ਦਾ ਬਾਈਪਾਰਟੀਸ਼ਨ ਇਨਫਰਾਸਟਰਕਚਰ ਬਿੱਲ ਜਿਹੜਾ ਆ ਉਹ ਲੈ ਕੇ ਆਊਗੇ ਪਹਿਲਾਂ, ਤਾਂ ਕਿ ਕਿਉਂਕਿ $3.5 ਟ੍ਰਿਲੀਅਨ ਦਾ ਜਿਹੜਾ ਹੈਗਾ ਆ ਸੋਸ਼ਲ ਵੈਲਫੇਅਰ ਤੇ ਕਲਾਈਮੇਟ ਚੇਂਜ ਦਾ, ਉਹਦੇ ਉੱਤੇ ਬਹੁਤ ਸਾਰੇ ਜਿਹੜੇ ਆ ਰਿਪਬਲਿਕਨ ਤਾਂ ਵੈਸੇ ਨਹੀਂ ਐਗਰੀ ਕਰ ਰਹੇ। ਸੋ ਕੁਛ ਉਹਨਾਂ ਦੇ ਜਿਹੜੇ ਫੈਲੋ ਡੈਮੋਕ੍ਰੇਟਸ ਆ ਉਹ ਵੀ ਨਹੀਂ ਜਿਹੜੇ ਐਗਰੀ ਕਰ ਰਹੇ ਹੈਗੇ। ਸਨੇਮਾ ਤੇ ਮੈਨਸ਼ਨ ਜਿਹੜੇ ਦੋਨੋਂ ਸੈਨੇਟਰ ਹੈਗੇ ਆ। ਸੋ ਇਹਦੇ ਸੰਬੰਧ ਦੇ ਵਿੱਚ ਉਹ ਕਹਿੰਦੀ ਵੀ ਡਿਬੇਟ ਜਿਹੜੀ ਆ ਉਹ ਅੱਜ ਸਟਾਰਟ ਹੋਊਗੀ, ਜਿਹੜੀ ਫਲੋਰ ਹੈਗੀ ਹਾਊਸ ਦੀ, ਤੇ ਵੀਰਵਾਰ ਨੂੰ ਇਹਦੇ ਉੱਤੇ ਜਿਹੜੀ ਆ ਵੋਟ ਪਊਗੀ। ਜੀ, ਪਹਿਲਾਂ ਇਹਨਾਂ ਨੇ 27 ਸਤੰਬਰ ਜਾਣੀ ਕਿ ਅੱਜ ਦੇ ਦਿਨ ਤੱਕ ਦਾ ਜਿਹੜਾ ਮੌਕਾ ਸੀਗਾ ਇਹਨਾਂ ਨੂੰ ਕਿਹਾ ਗਿਆ ਸੀਗਾ ਵੀ ਭਾਈ ਉਦੋਂ ਤੱਕ ਜਿਹੜਾ ਕਰੋ, ਤੇ ਅੱਜ ਉਹਨਾਂ ਨੇ ਅਨਾਊਂਸ ਕੀਤਾ ਵੀ ਇਸ ਵੀਕ ਦੇ ਵਿੱਚ ਜਿਹੜਾ ਸਾਂਝੇ ਤੌਰ ਦੇ ਉੱਤੇ ਦੋਨਾਂ ਪਾਰਟੀਆਂ ਦੇ ਦੁਆਰਾ ਆਈ ਥਿੰਕ 20 ਸੈਨੇਟਰਸ ਜਿਹੜੇ ਆ ਉਹਨਾਂ ਨੇ ਮਿਲ ਕੇ ਇਹ ਬਾਈਪਾਰਟੀਜ਼ਨ ਜਿਹੜਾ ਇਨਫਰਾਸਟਰਕਚਰ ਬਿੱਲ ਆ ਉਹ ਤਿਆਰ ਕੀਤਾ ਸੀ, ਜਿਸ ਦੇ ਵਿੱਚ $500-600 ਬਿਲੀਅਨ ਦੀ ਨਵੀਂ ਫੰਡਿੰਗ ਜਿਹੜੀ ਆ ਉਹ ਇਸ ਦੇ ਵਿੱਚ ਹੋਣੀ ਸੀ, ਜਿਹੜੇ ਕਿ ਸੜਕਾਂ ਦੇ ਉੱਤੇ, ਪੁਲਾਂ ਦੇ ਲਈ ਤੇ ਹੋਰ ਢਾਂਚੇ ਦੇ ਉੱਤੇ ਜਿਹੜਾ ਆ ਖਰਚਾ ਕੀਤਾ ਜਾਣਾ ਸੀਗਾ। ਸੋ ਉਸ ਨੂੰ ਹੁਣ ਹਾਊਸ ਦੇ ਵਿੱਚ ਪਾਸ ਕਰਾਉਣ ਦੇ ਲਈ ਪੇਸ਼ ਕੀਤਾ ਜਾਊਗਾ। ਪ੍ਰੋਗਰੈਸਿਵ ਇਸ ਲਈ ਇਸ ਦੇ ਹੱਕ 'ਚ ਨਹੀਂ ਸੀਗੇ ਵੀ ਜਿਹੜਾ ਸੋਸ਼ਲ ਏਜੰਡਾ, ਜਿੱਦਾਂ ਤੁਸੀਂ ਪਹਿਲਾਂ ਦੱਸਿਆ, ਜ਼ਿਕਰ ਕੀਤਾ ਆ ਵੀ ਉਸ ਦੇ ਵਿੱਚ ਇਨਕਲੂਡਡ ਨਹੀਂ ਸੀਗਾ। ਤੇ ਜਿਹੜੇ $3.5 ਟ੍ਰਿਲੀਅਨ ਵਾਲੇ ਦੇ ਵਿੱਚ ਸੈਂਟਰਿਸਟ ਇਸ ਲਈ ਨਹੀਂ ਆ ਵੀ ਉਹਨਾਂ ਨੂੰ ਪਤਾ ਵੀ ਅੱਗੇ ਜਾ ਕੇ ਇਸ 'ਤੇ ਪਾਸ ਹੋਣ ਦੇ ਚਾਂਸ ਘੱਟ ਆ। ਉਹਨਾਂ ਦੇ ਆਪਣੀ ਪਾਰਟੀ ਦੇ ਜਿਹੜੇ 2 ਸੈਨੇਟਰਸ ਜੋ ਮੈਨਸ਼ਨ ਤੇ ਕ੍ਰਿਸਟਨ ਸਿਨੇਮਾ ਆ, ਉਹਨਾਂ ਦਾ ਸਾਥ ਹਾਲ ਦੀ ਘੜੀ ਜਿਹੜਾ ਉਹ ਪ੍ਰਾਪਤ ਨਹੀਂ ਹੈਗਾ। ਕੈਂਪ ਡੇਵਿਡ ਦੇ ਵਿੱਚ ਰਹੇ ਆ ਵੀਕਐਂਡ ਦੇ ਉੱਤੇ ਜਿਹੜੇ ਆ ਰਾਸ਼ਟਰਪਤੀ ਬਾਈਡਨ, ਤੇ ਉਸ ਤੋਂ ਪਿਛਲੇ ਵੀਕ ਦੇ ਵਿੱਚ ਇਹਨਾਂ ਨੇ ਉਹਨਾਂ ਦੋਨਾਂ ਸੈਨੇਟਰਸ ਦੇ ਨਾਲ ਹੋਰ ਜਿਹੜੇ ਪ੍ਰੋਗਰੈਸਿਵ ਤੇ ਸੈਂਟਰਿਸਟ ਡੈਮੋਕ੍ਰੇਟਸ ਆ ਉਹਨਾਂ ਨਾਲ ਗੱਲਬਾਤ ਕੀਤੀ ਆ। ਲੱਗ ਇੱਦਾਂ ਰਿਹਾ ਵੀ ਅਜੇ ਤੱਕ ਕਿਸੇ ਦਾ ਮਨ ਜਿਹੜਾ ਆ ਤਬਦੀਲ ਕਰਨ ਦੇ ਵਿੱਚ ਕਾਮਯਾਬ ਜਿਹੜਾ ਉਹ
ਨਹੀਂ ਜਿਹੜਾ ਉਹ ਹੋ ਪਾ ਰਹੇ। ਸੋ ਇਸ ਲਈ ਇਸ ਪਾਸੇ ਵੱਲ ਨੂੰ ਜਿਹੜੇ ਇਹਨਾਂ ਨੇ ਗੱਲ ਵਧਾਈ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਰਮਨੀ ਤੋਂ ਖਬਰ ਆ ਰਹੀ ਹੈ 16 ਸਾਲਾਂ ਤੋਂ ਸੱਤਾ ਦੇ ਵਿੱਚ ਰਹੀ ਉੱਥੋਂ ਦੀ ਚਾਂਸਲਰ ਐਂਗਲਾ ਮਾਰਕਲ, ਉਹ ਹੁਣ ਸੱਤਾ ਤੋਂ ਲਾਂਭੇ ਹੋਵੇਗੀ। ਕੱਲੀ ਉਹ ਤਾਂ ਲਾਂਭੇ ਹੋ ਹੀ ਰਹੀ ਸੀ, ਉਹਨਾਂ ਦੀ ਪਾਰਟੀ ਵੀ ਕਹਿੰਦੇ ਆ ਵੀ ਉਹ ਹਾਰ ਗਈ ਆ। ਹੁਣ ਉਹਨਾਂ ਦੀ ਜਿਹੜੀ ਵਿਰੋਧੀ ਪਾਰਟੀ ਸੋਸ਼ਲ ਡੈਮੋਕ੍ਰੈਟਿਕ ਪਾਰਟੀ ਜਿਹੜੀ ਆ ਉਹ ਉੱਥੇ ਕਹਿੰਦੇ ਵੀ ਜਿੱਤ ਰਹੀ ਹੈਗੀ ਆ। ਇਸ ਦੇ ਉੱਤੇ ਜਦ ਰਾਸ਼ਟਰਪਤੀ ਬਾਈਡਨ ਨੂੰ ਪੁੱਛਿਆ ਗਿਆ, ਕਹਿੰਦੇ ਵੀ ਆਈ ਵਿਲ ਬੀ ਡਾਨਡ, ਵੀ ਜਦ ਰਿਪੋਰਟਰ ਨੂੰ ਉਹਨਾਂ ਨੇ ਜਿਹੜਾ ਦੱਸਿਆ ਵੀ ਜਿਹੜੀ ਵਿਰੋਧੀ ਪਾਰਟੀ ਵਾਲੀ ਜਿਹੜੇ ਹੈਗੇ ਆ ਉਹ ਉੱਥੇ ਜਿੱਤ ਰਹੇ ਹੈਗੇ ਆ। ਸੋ ਜਿਹੜੀ ਵਿਰੋਧੀ ਪਾਰਟੀ ਆ ਇਹ ਸੈਂਟਰ ਲੈਫਟ ਪਾਰਟੀ ਜਿਹੜੀ ਉਹ ਉੱਥੇ ਦੀ ਮੰਨੀ ਜਾਂਦੀ ਹੈ। ਜਿਹੜੀ ਪਾਰਟੀ ਦੀ ਇਹ ਐਂਗਲਾ ਮਰਕਲ ਸੀ, ਉਹ ਕ੍ਰਿਸਚਨ ਡੈਮੋਕ੍ਰੇਟ ਯੂਨੀਅਨ CDU ਦੀ ਜਿਹੜੀ ਉਹ ਸੀਗੀ। ਸੋ ਇਹਨਾਂ ਦੋਨਾਂ ਦੇ ਵਿੱਚ ਆਪਸ ਦੇ ਵਿੱਚ ਕੋਈ ਜ਼ਿਆਦਾ ਹਰਜੋਤ ਸਿੰਘ ਜੀ ਫਰਕ ਨਹੀਂ, 1.5 ਤੋਂ 2% ਦੀਆਂ ਵੋਟਾਂ ਦਾ ਫਰਕ ਆ, ਪਰ ਉਹ ਇਨਫ ਹੁੰਦਾ ਆ ਕਹਿੰਦੇ ਵੀ ਸੱਤਾ ਜਿਹੜਾ ਆ ਤਬਦੀਲ ਕਰਨ ਦੇ ਲਈ। ਸੋ ਕਹਿੰਦੇ ਵੀ ਜਰਮਨੀ ਦੇ ਨਾਲ ਵੀ ਜਿਹੜੇ ਸੰਬੰਧ ਨੇ ਅਮਰੀਕਾ ਦੇ, ਉਹ ਨਵੇਂ ਜਿਹੜੇ ਵੀ ਹੁਣ ਉੱਥੇ ਦੇ ਚਾਂਸਲਰ ਆਉਣਗੇ ਜਾਂ ਆਵੇਗੀ ਜਿਹੜੀ ਵੀ ਆ, ਉਸ ਦੇ ਨਾਲ ਡਿਪੈਂਡ ਕਰਦਾ ਵੀ ਰਾਸ਼ਟਰਪਤੀ ਬਾਈਡਨ ਆ ਕਿੱਦਾਂ ਦੇ ਉਹਨਾਂ ਦੇ ਨਾਲ ਸੰਬੰਧ ਜਿਹੜੇ ਆ ਮੁਲਕਾਂ ਦੇ ਆਪਸ ਦੇ ਵਿੱਚ ਬਣਾ ਸਕਣਗੇ। ਜੀ, ਸੋ ਟੈਕਸਸ ਨੂੰ ਲੈ ਕੇ ਵੀ ਉੱਥੇ ਜਿਹੜਾ ਮੁੱਦਾ ਸੀ, ਟੈਕਸਸ, ਕਲਾਈਮੇਟ ਤੇ ਐਨਰਜੀ, 3 ਚੀਜ਼ਾਂ ਦਾ ਜਿਹੜਾ ਮੇਨ ਮੁੱਦਾ ਉੱਥੇ ਦੀ ਇਲੈਕਸ਼ਨ ਦੇ ਵਿੱਚ ਬਣਿਆ ਹੋਇਆ ਸੀਗਾ। ਤੇ ਅਗਲੀ ਖਬਰ ਜਿਹੜੀ ਆ ਉਹਦੇ ਵੱਲ ਚੱਲੀਏ ਤੇ ਸਰੋਤਿਆਂ ਨੂੰ ਯਾਦ ਹੋਊਗਾ ਜਦੋਂ ਪ੍ਰੈਜ਼ੀਡੈਂਟ ਰੋਨਲਡ ਰੀਗਨ ਜਿਹੜੇ ਆ ਉਹ ਪ੍ਰੈਜ਼ੀਡੈਂਟ ਸੀਗੇ USA ਦੇ, ਤੇ 1981 ਦੇ ਵਿੱਚ ਉਹਨਾਂ ਦੇ ਉੱਤੇ ਜਿਹੜਾ ਆ ਇੱਕ ਅਸੈਸੀਨੇਸ਼ਨ ਅਟੈਂਪਟ ਜਿਹੜੀ ਆ ਕੀਤੀ ਗਈ ਸੀਗੀ ਜੌਨ ਹਿੰਕਲੇ ਜੂਨੀਅਰ ਵੱਲੋਂ। ਤੇ ਇਸ ਟਾਈਮ ਉਹ 66 ਸਾਲਾਂ ਦਾ, ਤੇ ਉਹ ਇੱਕ ਮੈਂਟਲ ਹੈਲਥ ਫੈਸਿਲਿਟੀ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਰਹਿ ਰਿਹਾ ਸੀ। ਤੇ ਉਹਦਾ ਜਿਹੜਾ ਹੁਣ ਅੱਜ ਇੱਕ ਜੱਜ ਨੇ ਅਨਕੰਡੀਸ਼ਨਲ ਜਿਹੜਾ ਆ ਰਿਲੀਜ਼ ਉਹਨੂੰ ਕਰ ਦਿੱਤਾ ਹੈਗਾ ਆ। ਸੋ ਕਹਿੰਦੇ ਵੀ ਉਹਦੀ ਜਿਹੜੀ ਸਿਹਤ ਆ ਉਹਦੇ ਬੇਸ ਦੇ ਉੱਤੇ ਕੋਈ ਉਹਦੀ ਕੰਡੀਸ਼ਨ ਨਹੀਂ ਲਾਈ। ਕਹਿੰਦੇ ਵੀ ਪ੍ਰੋਸੀਕਿਊਟਰਸ ਨੇ ਟਰਾਈ ਤਾਂ ਕੀਤੀ ਸੀ ਵੀ ਇਹ ਖਤਰਾ ਆ, ਉਹ ਕਹਿੰਦਾ ਵੀ ਨਹੀਂ, ਮੈਨੂੰ ਨਹੀਂ ਲੱਗਦਾ ਇਹਦਾ ਜਿਹੜਾ ਕੋਈ ਖਤਰਾ ਹੈਗਾ ਆ। 40 ਸਾਲਾਂ ਤੋਂ ਉਹ ਜੇਲ੍ਹ ਦੇ ਵਿੱਚ ਰਹਿ ਰਿਹਾ। ਸੋ ਜੱਜ ਨੇ ਉਹਦੀ ਜਿਹੜੀ ਛੁੱਟੀ ਆ ਉਹ ਕਰ ਦਿੱਤੀ ਹੈਗੀ। ਜੀ, ਬਿਲਕੁਲ ਇਹਨੇ ਕੋਸ਼ਿਸ਼ ਜਿਹੜੀ ਉਹ ਇਸ ਦੀ ਕੀਤੀ ਸੀਗੀ। ਰਾਸ਼ਟਰਪਤੀ ਬਾਈਡਨ ਬੂਸਟਰ ਸ਼ਾਟ ਜਿਹੜੇ ਉਹ ਲਗਵਾਉਣਗੇ। ਵਾਈਟ ਹਾਊਸ ਨੇ ਇਸ ਦੇ ਬਾਰੇ ਜਿਹੜਾ ਆ ਉਹ ਜਾਣਕਾਰੀ ਦਿੰਦੇ ਹੋਏ ਆਖਿਆ ਆ, ਤੇ ਇਹ ਇਹਨਾਂ ਦੀ ਕੋਸ਼ਿਸ਼ ਹੈਗੀ ਆ ਵੀ ਵੱਧ ਤੋਂ ਵੱਧ ਲੋਕ ਜਿਹੜੇ ਆ ਹੋਰ ਕੋਵਿਡ ਦੇ ਜਿਹੜੇ ਬੂਸਟਰ ਸ਼ਾਟਸ ਆ ਉਸ ਦੇ ਵੱਲ ਵੀ ਲਾਓ। FDA ਦੇ ਜਿਹੜੇ ਇੱਕ ਦੂਸਰੇ ਪੈਨਲ ਨੇ 65 ਸਾਲ ਦੀ ਉਮਰ ਤੋਂ ਵੱਧ ਵਾਲੇ, ਤੇ ਨਾਲ ਦੇ ਨਾਲ ਜਿਹੜੇ ਜਿਨ੍ਹਾਂ ਨੂੰ ਜ਼ਿਆਦਾ ਖਤਰਾ ਹੈਗਾ ਆ ਕਹਿ ਸਕਦੇ ਆ, ਤੇ ਜਾਂ ਜਿਨ੍ਹਾਂ ਦੀਆਂ ਅੰਡਰਲਾਈਂਗ ਮੈਡੀਕਲ ਕੰਡੀਸ਼ਨਸ ਆ, ਉਹਨਾਂ ਨੂੰ ਜਿਹੜਾ ਇਹ ਬੂਸਟਰ ਸ਼ਾਟ ਲਗਵਾਉਣ ਦੀ ਆਗਿਆ ਜਿਹੜੀ ਉਹ ਦਿੱਤੀ ਹੈਗੀ। FDA ਨੇ ਅਪਰੂਵਲ ਵੀ ਜਿਹੜਾ ਐਮਰਜੈਂਸੀ ਇਸ ਦੇ ਦਿੱਤਾ ਹੈ। ਬਾਈਡਨ ਜਿਨ੍ਹਾਂ ਦੀ ਆਪਣੀ ਉਮਰ 78 ਸਾਲ ਆ, ਉਹਨਾਂ ਨੇ ਇਹ ਮੰਨਦੇ ਹੋਏ ਕਿਹਾ ਵੀ ਹਾਂ, ਮੈਂ 65 ਸਾਲ ਤੋਂ ਉੱਤੇ ਹਾਂ ਤੇ ਮੈਂ ਆਪਣਾ ਬੂਸਟਰ ਸ਼ਾਟ ਜਿਹੜਾ ਆ ਉਹ ਲਗਵਾਊਂਗਾ। ਸੋ ਫਾਈਜ਼ਰ ਬਾਇਓਟੈਕ ਦੀ ਜਿਹੜੀ ਜਦੋਂ ਇਹ ਪ੍ਰੈਜ਼ੀਡੈਂਟ ਇਲੈਕਟ ਬੜੇ ਸੀਗੇ, ਇਹਨਾਂ ਨੇ ਜਨਵਰੀ 11 ਨੂੰ ਜਿਹੜਾ ਆ ਉਹ ਦੂਜੀ ਡੋਜ਼ ਜਿਹੜੀ ਆ ਉਹ ਲਗਵਾਈ ਸੀ ਕੈਮਰੇ ਦੇ ਸਾਹਮਣੇ, ਤੇ 6 ਮਹੀਨੇ ਦਾ ਵਕਫੇ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਬੂਸਟਰ ਸ਼ਾਟ ਜਿਹੜਾ ਉਹ ਲਗਵਾਇਆ ਜਾ ਸਕਦਾ ਹੈਗਾ ਆ। ਸੋ CDC ਨੇ ਜਿਹੜਾ ਆ ਜਿਹੜੇ ਰੋਚੈਲ ਵੈਲੈਂਸਕੀ ਆ, ਉਹਨਾਂ ਨੇ ਵੀ ਇਹ ਮੰਨਿਆ ਆ ਵੀ ਕੰਟਰਾਡਿਕਟਰੀ ਮੈਸੇਜਿੰਗ ਜਿਹੜੀ ਉਹਨਾਂ ਦੀ ਏਜੰਸੀ ਦੀ ਤੇ ਬਾਈਡਨ ਐਡਮਿਨਿਸਟ੍ਰੇਸ਼ਨ ਦੀ ਜਿਹੜੀ ਉਹ ਰਹੀ ਆ, ਜਿਸ ਦੇ ਕਰਕੇ ਡਾਕਟਰਾਂ ਦੇ ਵਿੱਚ ਤੇ ਪੇਸ਼ੈਂਟਸ ਦੇ ਵਿੱਚ ਬਹੁਤ ਜ਼ਿਆਦਾ ਭੰਬਲ ਭੂਸਾ ਬਣਿਆ ਰਿਹਾ ਵੀ ਕਿਹਨੂੰ ਬੂਸਟਰ ਸ਼ਾਟ ਲੱਗੂਗਾ, ਲੱਗਣਾ ਆ, ਕਦੋਂ ਲੱਗਣਾ ਆ। ਸੋ ਉਸ ਦਾ ਬਹੁਤ ਜ਼ਿਆਦਾ ਭੁਲੇਖਾ ਜਿਹੜਾ ਉਹ ਹੁਣ ਰਿਹਾ ਹੈਗਾ ਆ। ਸੋ ਇਹ ਜਿਹੜਾ ਹਰਜੋਤ ਸਿੰਘ ਜੀ, ਪਰ ਹੁਣ ਰਾਸ਼ਟਰਪਤੀ ਖੁਦ ਜਿਹੜਾ ਇਹ ਸ਼ਾਟ ਆ ਉਹ ਲਗਵਾਉਣ ਜਾ ਰਹੇ ਨੇ। ਜੀ, ਕਹਿੰਦੇ ਭਈ ਅਮਰੀਕਾ ਨੇ ਬਿਲੀਅਨਸ ਆਫ ਡਾਲਰ ਜਿਹੜੇ ਆ ਅਫਗਾਨਿਸਤਾਨ ਦੇ ਉੱਤੇ ਖਰਚੇ ਤਾਂ ਕਿ ਉਹਨਾਂ ਦੀ ਜਿਹੜੀ ਆ ਇਕੋਨਮੀ ਉਹ ਸਸਟੇਨੇਬਲ ਹੋ ਜਾਵੇ। 145 ਬਿਲੀਅਨ ਡਾਲਰ 2 ਦਹਾਕਿਆਂ ਬੱਧੀ ਜਿਹੜੇ ਆ US ਨੇ ਅਫਗਾਨਿਸਤਾਨ ਜਿਹੜਾ ਸਭ ਤੋਂ ਦੁਨੀਆ ਦਾ ਗਰੀਬ ਮੁਲਕ ਸੀ, ਉਸ ਦੀ ਇਕੋਨਮੀ ਨੂੰ ਅਪ ਕਰਨ ਦੇ ਲਈ ਸਪੈਂਡ ਕੀਤੇ, ਪਰ ਉਹ ਸਾਰਾ ਕੁਛ ਕਹਿੰਦੇ ਵੀ ਜਿਹੜਾ ਆ ਫੇਲ ਹੋ ਗਿਆ ਹੈਗਾ। ਸੋ ਮੇਨ ਮੁੱਦਾ ਜਿਹੜਾ ਅਮਰੀਕਾ ਨੇ ਉੱਥੇ ਦੀ ਇਕੋਨਮੀ ਨੂੰ ਬਿਲਡ ਕਰਨ ਦੇ ਲਈ ਕੀਤਾ ਸੀ, ਉਹਦੇ ਵਿੱਚ ਜੋਬ ਕ੍ਰੀਏਟ ਕਰਨ ਦੇ ਲਈ, ਹੈਲਥ ਕੇਅਰ ਦੇ ਲਈ,
ਤੇ ਐਜੂਕੇਸ਼ਨ ਦੇ ਉੱਤੇ ਪੂਰਾ ਜ਼ੋਰ ਲਾਇਆ ਸੀ। ਪਰ ਜਿਸ ਹਿਸਾਬ ਨਾਲ ਹੁਣ ਤਾਲਿਬਾਨ ਨੇ ਕੰਟਰੋਲ ਕਰ ਲਿਆ ਆ, ਕਹਿੰਦੇ ਵੀ ਬਹੁਤ ਸਾਰੀਆਂ ਜਿਹੜੀ ਬਾਹਰਲੇ ਮੁਲਕਾਂ ਦੀ ਅਸਿਸਟੈਂਸ ਸੀਗੀ ਅਫਗਾਨਿਸਤਾਨ ਨੂੰ ਜਾ ਰਹੀ, ਉਹ ਹੁਣ ਬੰਦ ਹੋ ਗਈ ਆ ਤੇ ਕਿਸੇ ਟਾਈਮ ਵੀ ਜਿਹੜਾ ਸਾਰੇ ਦਾ ਸਾਰਾ ਸਿਸਟਮ ਆ, ਉਸ ਮੁਲਕ ਦਾ ਉਹ ਕੋਲੈਪਸ ਕਰ ਸਕਦਾ ਹੈ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅੱਜ ਜਿਹੜਾ ਸਰਕਾਰ ਦੀ ਫੰਡਿੰਗ 1 ਅਕਤੂਬਰ ਤੋਂ ਜਿਹੜੀ ਉਹ ਨਵੀਂ ਮਿਲੂਗੀ ਕਿ ਨਹੀਂ, ਉਸ ਦੇ ਉੱਤੇ ਸ਼ਾਇਦ ਵੋਟ ਜਿਹੜੀ ਉਹ ਸੈਨੇਟ ਦੇ ਵਿੱਚ ਹੋ ਜਾਵੇ। ਪਰ ਜਿਹੜੇ ਸੈਨੇਟ ਦੇ ਰਿਪਬਲਿਕਨਸ ਆ, ਉਹ ਕਹਿੰਦੇ ਵੀ ਬਿਲਕੁਲ ਤਿਆਰ ਨੇ ਇਹ ਜਿਹੜਾ ਮੈਜਰ ਆ ਗਵਰਨਮੈਂਟ ਨੂੰ ਫੰਡ ਕਰਨ ਦਾ, ਉਸ ਨੂੰ ਬਲੋਕ ਕਰਨ ਦੇ ਲਈ। ਤੇ ਜਿਹੜਾ ਯੂਐਸ ਇੱਕ ਹਿਸਾਬ ਦੇ ਨਾਲ ਇਸ ਦੇ ਉੱਤੇ ਡਿਫਾਲਟ ਜਿਹੜਾ ਉਹ ਕਰ ਜਾਵੇਗਾ। ਸੋ ਅੱਜ ਕਹਿੰਦੇ ਆ ਵੀ ਇਹ ਵੋਟ ਆ ਉਹ ਹੋ ਸਕਦੀ ਆ। ਸੋ ਫਿਜ਼ੀਕਲ ਕ੍ਰਾਈਸਿਸ ਆਪਣੇ ਜਿਹੜਾ ਉਹ ਸਾਹਮਣੇ ਜਿਹੜਾ ਉਹ ਆਉਣ ਵਾਲਾ ਆ, ਤੇ ਲੱਗ ਇਹੀ ਰਿਹਾ ਆ ਵੀ ਸਰਕਾਰ ਜਿਹੜੀ ਫੈਡਰਲ ਸਰਕਾਰ ਆ, ਉਹ ਸ਼ਟ ਡਾਊਨ ਆ 1 ਜਿਹੜੀ ਅਕਤੂਬਰ ਤੋਂ ਹੋ ਜਾਵੇਗੀ, ਜੇ ਫੰਡਿੰਗ ਇਹਨਾਂ ਦੀ ਨਹੀਂ ਕੀਤੀ ਜਾਂਦੀ। ਸੈਨੇਟ ਦੇ ਜਿਹੜੇ ਮਾਈਨੋਰਿਟੀ ਲੀਡਰ ਮਿਚ ਮਕੋਨਲ ਆ, ਉਹਨਾਂ ਨੇ ਬਾਰ-ਬਾਰ ਕਿਹਾ ਵੀ ਪਾਰਟੀ ਦੀ ਪੋਜੀਸ਼ਨ ਜਿਹੜੀ ਆ ਉਹ ਕਲੀਅਰ ਆ, ਵੀ ਅਸੀਂ ਕਿਸੇ ਵੀ ਉਸ ਮੈਚਰ ਦੇ ਉੱਤੇ ਵੋਟ ਨਹੀਂ ਕਰਨੀ ਜਿਹਦੇ ਨਾਲ ਡੈਟ ਸੀਲਿੰਗ ਜਿਹੜੀ ਉਹ ਵਧੇ। ਹਿਪੋਕ੍ਰੇਸੀ ਦਾ ਦੂਜਾ ਨਾਮ ਮਿਚ ਮਕੋਨਲ ਜਿਹੜੇ ਉਹ ਕਹਿ ਸਕਦੇ ਆ। 4 ਸਾਲ ਉਹਨਾਂ ਨੇ ਇਸ ਦੇ ਉੱਤੇ ਕੋਈ ਜ਼ਿਕਰ ਨਹੀਂ ਸੀ ਕੀਤਾ, ਜਦੋਂ ਇਹ ਮੈਜੋਰਟੀ ਲੀਡਰ ਦੇ ਤੌਰ ਦੇ ਉੱਤੇ ਵੀ ਜਿਹੜੇ ਉਹ ਰਹੇ ਸੀਗੇ। ਪਰ ਹੁਣ ਕਿਉਂਕਿ ਪੋਲੀਟੀਕਲ ਡਿਵਾਈਡ ਇੰਨਾ ਕੁ ਜ਼ਿਆਦਾ ਵਧਿਆ ਆ, ਇਹ ਜਿਹੜੇ ਆ ਉਹ ਟਸ ਤੋਂ ਮਸ ਨਹੀਂ ਹੁੰਦੇ। ਡੈਮੋਕ੍ਰੇਟਸ ਭਾਵੇਂ ਜਿਹੜਾ ਉਹਨਾਂ ਦਾ ਪਹਿਲੋਂ ਕਹਿੰਦੇ ਆ ਵੀ ਉਹ ਸਾਥ ਦਿੰਦੇ ਰਹੇ ਹੋਣ। ਸੋ ਇਹਨਾਂ ਨੂੰ ਇਸ ਪਾਸੇ ਰੀਜ਼ਨਿੰਗ ਕਰਨ ਦੀ ਕੋਸ਼ਿਸ਼ 'ਚ ਕਰ ਰਹੇ ਆ ਡੈਮੋਕ੍ਰੇਟਸ, ਪਰ ਇਹ ਕਹਿੰਦੇ ਆ ਵੀ ਅਸੀਂ ਬਿਲਕੁਲ ਵੀ ਸਾਥ ਜਿਹੜਾ ਆ ਉਹ ਨਹੀਂ ਦੇਣਾ। ਗਵਰਨਮੈਂਟ ਚਾਹੇ ਜਿਹੜੀ ਹੁਣ ਸ਼ਟ ਡਾਊਨ ਹੋ ਜਾਵੇ। ਸੋ ਹੁਣ ਸੈਨੇਟ ਦੇ ਵਿੱਚ ਇਹ ਜਿਹੜਾ ਹਾਊਸ ਦੇ ਵੱਲੋਂ ਪਾਸ ਹੋਇਆ ਬਿੱਲ ਸੀਗਾ ਡੈਟ ਲਿਮਿਟ ਨੂੰ ਰੇਜ਼ ਕਰਨ ਦਾ, ਸਸਪੈਂਡ ਕਰਨ ਦਾ, ਉਹ ਹੁਣ ਸੈਨੇਟ ਦੇ ਵਿੱਚ ਅੱਜ ਇਸ ਦੇ ਉੱਤੇ ਵੋਟ ਕਰਵਾਈ ਜਾ ਸਕਦੀ ਆ। ਜੀ। ਅਗਲੀ ਖਬਰ ਮੋਂਟਾਨਾ ਤੋਂ ਆ ਰਹੀ ਹੈ, ਜਿੱਥੇ ਕਿ ਪਿਛਲੇ ਵੀਕਐਂਡ ਦੇ ਦੌਰਾਨ ਇੱਕ ਐਮਟਰੈਕ ਟ੍ਰੇਨ ਜਿਹੜੀ ਆ, ਉਹ ਆਪਣੇ ਜਿਹੜਾ ਟਰੈਕ ਆ ਉਸ ਤੋਂ ਲਹਿ ਗਈ, ਜਿਹਦੇ ਨਾਲ 3 ਲੋਕਾਂ ਦੀ ਮੌਤ ਹੋ ਗਈ ਤੇ ਦਰਜਨ ਦੇ ਕਰੀਬ ਜਿਹੜੇ ਆ ਲੋਕ ਫੱਟੜ ਹੋ ਗਏ। ਹੁਣ ਜਿਹੜੇ ਫੈਡਰਲ ਇਨਵੈਸਟੀਗੇਟਰਸ ਹੈਗੇ ਆ, ਇਹ ਇਸ ਦੀ ਜਿਹੜੀ ਆ ਇਨਵੈਸਟੀਗੇਸ਼ਨ ਕਰ ਰਹੇ ਹੈਗੇ ਆ। ਕਹਿੰਦੇ ਵੀ ਜਿਹੜਾ ਲੋਕੋਮੋਟਿਵ ਦਾ ਆਪਰੇਟਰ ਸੀ, ਉਹ ਲਗਭਗ 10 ਸਾਲਾਂ ਤੋਂ ਜੌਬ ਕਰ ਰਿਹਾ ਆ ਤੇ ਕੋਈ ਇੱਦਾਂ ਦਾ ਇਸ਼ੂ ਨਹੀਂ ਆਇਆ ਵੀ ਜਿਹਦੇ ਵਿੱਚ ਹੋ ਸਕਦਾ ਵੀ ਉਹ ਤੋਂ ਗਲਤੀ ਹੋਈ ਹੋਵੇ। ਪਰ ਜਿਹੜਾ ਇਹ ਐਕਸੀਡੈਂਟ ਸੀ, ਕਾਫੀ ਜਿਹੜਾ ਖਤਰਨਾਕ ਐਕਸੀਡੈਂਟ ਸੀਗਾ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਫੇਸਬੁੱਕ ਨੇ ਕਿਹਾ ਆ ਵੀ ਜਿਹੜਾ ਬੱਚਿਆਂ ਦੇ ਲਈ ਇੰਸਟਾਗ੍ਰਾਮ ਬਣਾਉਣ ਦੀਆਂ ਇਹਨਾਂ ਦੀਆਂ ਕੋਸ਼ਿਸ਼ਾਂ ਸੀਗੀਆਂ, ਉਸ ਨੂੰ ਹਾਲ ਦੀ ਘੜੀ ਉਸ ਉੱਤੇ ਵਿਰਾਮ ਲਗਾ ਰਹੇ ਨੇ। ਬੀਤੇ ਦਿਨਾਂ ਦੇ ਵਿੱਚ ਇੱਕ ਰਿਪੋਰਟ ਸਾਹਮਣੇ ਆਈ ਸੀ, ਜਿਸ ਦੇ ਵਿੱਚ ਫੇਸਬੁੱਕ ਦੀ ਇਹ ਜਿਹੜੀ ਇੰਟਰਨਲ ਰਿਪੋਰਟ ਸੀਗੀ, ਅੰਦਰੂਨੀ ਰਿਪੋਰਟ ਸੀ, ਜਿਸ ਦੇ ਵਿੱਚ ਇਹ ਚੀਜ਼ ਨੂੰ ਉਭਾਰਿਆ ਗਿਆ ਸੀਗਾ, ਦੱਸਿਆ ਗਿਆ ਸੀਗਾ ਵੀ ਜਿਹੜਾ ਇੰਸਟਾਗ੍ਰਾਮ ਆ ਬੱਚਿਆਂ ਦੇ ਲਈ, ਖਾਸ ਕਰਕੇ ਜਿਹੜੀਆਂ ਕੁੜੀਆਂ ਦੇ ਲਈ, ਯੰਗ ਕੁੜੀਆਂ ਦੇ ਲਈ ਬਹੁਤ ਹੀ ਜ਼ਿਆਦਾ, ਜਾਂ ਟੀਨਸ ਦੇ ਲਈ, ਓਵਰਆਲ ਮੁੰਡੇ ਕੁੜੀਆਂ ਦੇ ਲਈ ਇਹ ਬਹੁਤ ਖਤਰਨਾਕ ਆ, ਤੇ ਉਹ ਇੱਕ ਮਾੜੀ ਪ੍ਰਵਿਰਤੀ ਨੂੰ ਜਿਹੜਾ ਆ ਉਹ ਜਨਮ ਦਿੰਦਾ ਆ। ਸੋ ਇੰਸਟਾਗ੍ਰਾਮ ਕਹਿੰਦੇ ਆ ਵੀ ਹੁਣ ਕੰਪਨੀ ਨੇ ਕਿਹਾ ਵੀ ਅਸੀਂ ਜਿਹੜਾ ਫੋਕਸ ਆ ਉਹ ਟੀਨ ਸੇਫਟੀ ਤੇ ਮਾਪੇ ਜਿਹੜੇ ਆ ਉਹਨਾਂ ਦੀ ਇਸ ਦੇ ਵਿੱਚ ਸੁਪਰਵਿਜ਼ਨ ਹੋ ਸਕੇ, ਬੱਚਿਆਂ ਦੇ ਜਿਹੜੇ ਫੀਚਰਸ ਆ ਉਸ ਦੇ ਲਈ, ਉਸ ਦੇ ਉੱਤੇ ਵਰਕਆਊਟ ਜਿਹੜੇ ਆ ਉਹ ਕਰਾਂਗੇ। ਲਾ ਮੇਕਰਸ ਤੇ ਯੂਜ਼ਰਸ ਦੋਨਾਂ ਨੇ ਹੀ ਫੇਸਬੁੱਕ ਤੇ ਇੰਸਟਾਗ੍ਰਾਮ ਦੀ ਬਹੁਤ ਜ਼ਿਆਦਾ ਜਿਹੜੀ ਉਹ ਨਿੰਦਾ ਕੀਤੀ ਸੀ ਵੀ ਤੁਸੀਂ ਕਿਉਂ ਇੰਸਟਾਗ੍ਰਾਮ ਜਿਹੜਾ ਹੁਣ ਨਿਆਣਿਆਂ ਦੇ ਲਈ ਬਣਾਉਣ ਜਾ ਰਹੇ ਆ। ਆਲਰੇਡੀ ਜਿਹੜੇ ਇਸ ਸੋਸ਼ਲ ਮੀਡੀਏ ਨੇ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਉਹ ਕਰ ਦਿੱਤਾ ਹੈਗਾ ਆ। ਸੋ ਇਹ ਚੀਜ਼ ਜਿਹੜੀ ਅੱਜ ਦੇਖਣ ਨੂੰ ਮਿਲੀ ਆ, ਇਹਨਾਂ ਨੇ ਇਸ ਦੇ ਉੱਤੇ ਹੁਣ ਹਾਲ ਦੀ ਘੜੀ ਵਿਰਾਮ ਲਾਇਆ ਆ। ਹੁਣ ਦੇਖੋ ਕਿਹੜੇ ਮੌਕੇ ਚੁੱਪ-ਚੁਪੀਤੇ ਕਿਤੇ ਇਸ ਨੂੰ ਪਾਸ ਕਰਨ ਦੀ ਜਾਂ ਲੋਕਾਂ ਦੇ ਬੱਚਿਆਂ ਦੇ ਵਿੱਚ ਜਿਹੜਾ ਉਹ ਪੇਸ਼ ਕਰਨ ਦੀ ਕੋਸ਼ਿਸ਼ ਜੇ ਦੁਬਾਰਾ ਨਾ ਕਰਨ। ਅਗਲੀ ਖਬਰ ਨਿਊਯਾਰਕ ਤੋਂ ਆ ਰਹੀ ਆ। ਨਿਊਯਾਰਕ ਦਾ ਹੈਲਥ ਕੇਅਰ ਸਿਸਟਮ ਕਹਿੰਦੇ ਵੀ ਬਹੁਤ ਜਿਹੜਾ ਆ ਲਾਰਜ ਸਕੇਲ ਤੇ ਅੱਜ ਡਿਸਟਰਪਟ ਹੋ ਸਕਦਾ ਆ। ਅੱਜ ਲਾਸਟ ਡੇਟ ਨਿਊਯਾਰਕ ਸਟੇਟ ਵੱਲੋਂ ਦਿੱਤੀ ਗਈ ਸੀ, ਜਿਹੜੇ ਉਹਨਾਂ ਦੇ ਹੈਲਥ ਕੇਅਰ ਵਰਕਰਸ ਆ, ਵੀ ਜਾਂ ਤੁਸੀਂ ਵੈਕਸੀਨ ਲਾ ਲਓ ਤੇ ਜਾਂ ਤੁਹਾਡੀ ਜਿਹੜੀ ਜੌਬ ਆ ਉਹ ਚਲੇ ਜਾਏਗੀ। ਕਹਿੰਦੇ ਵੀ ਹਜ਼ਾਰਾਂ ਦੇ ਕਰੀਬ ਜਿਹੜੇ ਵਰਕਰਸ ਹੈਗੇ ਆ, ਹੈਲਥ ਕੇਅਰ ਵਰਕਰਸ, ਉਹ ਆਪਣੀ ਜੌਬ ਲੂਜ਼ ਕਰ ਸਕਦੇ ਆ। ਸੋ ਉਸ ਨੂੰ ਦੇਖਦੇ ਹੋਏ ਕਹਿੰਦੇ ਵੀ ਹਸਪਤਾਲਾਂ 'ਚ ਕਾਫੀ ਸ਼ਾਰਟੇਜ ਹੋਊਗੀ ਤੇ ਨਿਊਯਾਰਕ ਸਟੇਟ ਨੇ ਜਿਹੜੇ ਆ ਨੈਸ਼ਨਲ ਗਾਰਡ
ਤੇ ਜਿਹੜੇ ਹੋਰ ਸਟੇਟਾਂ ਤੋਂ ਹੈਲਥ ਕੇਅਰ ਵਰਕਰਸ ਆ, ਉਹਨਾਂ ਨੂੰ ਜਿਹੜਾ ਹਾਇਰ ਕਰਨ ਦੀ ਜਾਂ ਉਹਨਾਂ ਨੂੰ ਉਸ ਟਾਈਮ ਦੇ ਉੱਤੇ ਵਰਤਣ ਦੀ ਲਈ ਜਿੰਨਾ ਟਾਈਮ ਤੱਕ ਹੋਰ ਇੰਪਲਾਈ ਨਹੀਂ ਲੱਭ ਸਕਦੇ, ਉਹ ਪੂਰੀ ਜਿਹੜੀ ਤਿਆਰੀ ਕਰ ਲਈ ਹੈਗੀ ਆ। ਜੀ, ਉੱਧਰ ਕਹਿੰਦੇ ਇੱਕ ਫੈਡਰਲ ਜੱਜ ਨੇ ਜਿਹੜਾ ਆਰਜ਼ੀ ਤੌਰ ਦੇ ਉੱਤੇ ਵੈਕਸੀਨ ਮੈਂਡੇਟ ਆ ਉਸ ਨੂੰ ਸਸਪੈਂਡ ਕੀਤਾ ਸੀਗਾ ਨਿਊਯਾਰਕ ਸਿਟੀ ਜਿਹੜੇ ਸਕੂਲ EMPLOYEES ਆ ਉਹਨਾਂ ਦੇ ਲਈ। ਸੋ ਇਹ ਇੱਕ ਕਾਫੀ ਜਿੱਦਾਂ ਤੁਸੀਂ ਕਿਹਾ ਆ ਵੀ ਇੱਕ ਖੱਪਾ ਜਿਹੜਾ ਉਹ ਆ ਸਕਦਾ ਆ, ਜਿੱਥੇ ਸਿਹਤ ਕਰਮੀ ਜਿਹੜੇ ਆ ਉਹ ਇੱਧਰ ਕੁਇਟ ਕਰ ਸਕਦੇ ਆ। ਸੋ ਜਾਂ ਉਹਨਾਂ ਨੂੰ ਜਿਹੜਾ ਉਹ ਬਾਹਰ ਦਾ ਰਸਤਾ ਦਿਖਾਇਆ ਜਾ ਸਕਦਾ ਵੈਕਸੀਨ ਮੈਂਡੇਟ ਆ ਉਸ ਨੂੰ ਲੈ ਕੇ। ਅੱਜ ਹੀ ਜਿਹੜੀ ਹਰਜੋਤ ਸਿੰਘ ਜੀ ਇਸ ਦੇ ਉੱਤੇ ਚਰਚਾ ਚੱਲ ਰਹੀ ਸੀਗੀ ਵੀ ਖਾਸ ਕਰਕੇ ਜਿਹੜੇ ਇਹ ਤਾਂ ਚਲੋ ਇੱਕ ਨਿਊਯਾਰਕ ਦੀ ਆਪਾਂ ਗੱਲ ਕਰ ਰਹੇ ਹਾਂ ਵੀ ਬਹੁਤ ਵੱਡੀ ਸਿਟੀ ਜਿਹੜੀ ਉਸ ਦੇ ਵਿੱਚ ਇਨਕਲੂਡਡ ਆ, ਪਰ ਬਹੁਤ ਸਾਰੇ ਜਿਹੜੇ ਰੂਰਲ ਇਲਾਕੇ ਆ, ਪੇਂਡੂ ਇਲਾਕੇ ਆ, ਉਹਨਾਂ ਦੇ ਵਿੱਚ ਜਦੋਂ ਕੋਈ ਸਰਕਾਰ ਆਖਦੀ ਆ ਵੀ ਵੀ ਤੁਹਾਨੂੰ ਇਹ ਚੀਜ਼ ਕਰਨੀ ਹੋਈ ਪੈਂਦੀ ਆ, ਉਹ ਲੋਕ ਲਾਈਕ ਨਹੀਂ ਕਰਦੇ। ਤੇ ਬਹੁਤ ਸਾਰੇ ਅਜਿਹੇ ਥਾਵਾਂ ਦੇ ਉੱਤੇ ਸਥਿਤੀ ਇਦਾਂ ਦੀ ਆ ਵੀ ਕਿਸੇ ਵੀ ਇੱਕ ਵੀ ਜਿਹੜੇ ਸਿਹਤ ਜਿਹੜੇ ਮੁਲਾਜ਼ਮ ਆ ਉਹ ਕੰਮ ਤੇ ਨਾ ਆਉਣ ਤਾਂ ਕੰਮ ਜਿਹੜਾ ਠੱਪ ਹੋ ਸਕਦਾ ਜਾਂ ਉਹਨਾਂ ਦੀ ਬਹੁਤ ਜ਼ਿਆਦਾ ਸਥਿਤੀ ਜਿਹੜੀ ਉਹ ਮਾੜੀ ਬਣ ਸਕਦੀ ਹੈ ਉਹਨਾਂ ਹਸਪਤਾਲਾਂ ਦੀ। ਸੋ ਉਹ ਵੀ ਕਹਿ ਰਹੇ ਆ ਵੀ ਭਾਈ ਇਹ ਜਿਹੜਾ ਵੈਕਸੀਨ ਮੈਂਡੇਟ ਹੈਗਾ ਆ ਉਸ ਨੂੰ ਜਿਹੜਾ ਉਹ ਲੈ ਕੇ ਥੋੜਾ ਜਿਹਾ ਮੁੜ ਵਿਚਾਰ ਜਿਹੜਾ ਉਹ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਆ। ਹਾਲ ਦੀ ਘੜੀ ਇਹ ਸਾਰੇ ਚੀਜ਼ਾਂ ਦੇ ਉੱਤੇ ਬੱਦਲ ਇਸ ਲਈ ਛਾਏ ਆ ਵੀ ਬਹੁਤ ਸਾਰੀਆਂ ਜਿਹੜੀਆਂ ਹਰਜੋਤ ਸਿੰਘ ਜੀ ਜਿਹੜੀਆਂ ਕਹਿ ਲਓ ਵੀ ਲੀਗਲ ਚੈਲੰਜਸ ਅਦਾਲਤ ਦੇ ਵਿੱਚ ਜਿਹੜੀਆਂ ਇਸ ਦੇ ਉੱਤੇ ਸੁਣਵਾਈਆਂ ਜਿਹੜੀਆਂ ਉਹ ਹੋਣਗੀਆਂ। ਅਗਲੀ ਖਬਰ ਇੱਕ ਫੈਡਐਕਸ ਦੇ EMPLOYEE ਵੱਲੋਂ ਆ ਰਹੀ ਆ। ਫੈਡਐਕਸ ਕੰਪਨੀ ਵੱਲੋਂ ਆ ਰਹੀ ਆ। ਕਹਿੰਦੇ ਵੀ ਫੈਡਐਕਸ ਦੇ ਇੱਕ EMPLOYEE ਨੇ ਟਿਕਟੌਕ ਦੇ ਉੱਤੇ ਇੱਕ ਮੈਸੇਜ ਪਾ ਦਿੱਤਾ ਵੀ ਜੇ ਤੁਸੀਂ ਪ੍ਰੈਜ਼ੀਡੈਂਟ ਜੋ ਬਾਈਡਨ, ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਦੇ ਸਪੋਰਟਰ ਆ ਜਾਂ ਬਲੈਕ ਲਾਈਵ ਮੈਟਰ ਦੇ, ਤੇ ਤੁਹਾਡੇ ਘਰ ਦੇ ਅੱਗੇ ਉਹਨਾਂ ਦਾ ਕੋਈ ਜਿਹੜਾ ਪੋਸਟ ਜਾਂ ਸਟਿੱਕਰ ਜਾਂ ਬੈਨਰ ਲੱਗਿਆ ਆ, ਤੇ ਮੈਂ ਜਿਹੜਾ ਆ ਉਹ ਡਿਲੀਵਰ ਨਹੀਂ ਕਰੂੰਗਾ। ਜਿਹੜਾ ਫੈਡਐਕਸ ਦਾ ਕੋਈ ਵੀ ਜਿਹੜਾ ਬਾਕਸ ਵਗੈਰਾ ਉਹਨਾਂ ਦਾ ਹੋਊਗਾ। ਸੋ ਉਹ ਤੋਂ ਬਾਅਦ ਇਹ ਟਵਿੱਟਰ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਟਵੀਟ ਹੋਇਆ, ਤੇ ਹੁਣ ਜਿਹੜਾ ਆ ਉਸ EMPLOYEE ਨੂੰ ਜਿਹੜਾ ਫਾਇਰ ਕਰ ਦਿੱਤਾ ਗਿਆ ਹੈਗਾ। ਜਾਂ ਕੱਲ ਨੂੰ ਇਹਨੂੰ ਦੇਖ ਕੇ ਕਹੂਗਾ ਵੀ ਜਿਹੜਾ ਕੋਈ ਟਰੰਪ ਦਾ ਸਪੋਰਟਰ ਹੈ ਜਾਂ ਰਿਪਬਲਿਕਨ ਪਾਰਟੀ ਦਾ ਜਾਂ ਇਸ ਚੀਜ਼ਾਂ ਦਾ ਅਸੀਂ ਉਹਨੂੰ ਨਹੀਂ ਕਰਨਾ, ਤੇ ਫਿਰ ਤਾਂ ਲੋਕੀ ਰਹਿ ਜਾਣਗੇ, ਕਿਸੇ ਨੂੰ ਕੁਛ ਵੀ ਜਿਹੜਾ ਉਹ ਮਿਲੂਗਾ ਨਹੀਂ। ਸੋ ਇਹ ਤਾਂ ਜਿਹੜੇ ਕਮਲੇ ਪੁਣੇ ਵਾਲੀਆਂ ਜਿਹੜੀਆਂ ਗੱਲਾਂ ਆ, ਤੁਸੀਂ ਆਪਣੇ ਪੱਧਰ ਦੇ ਉੱਤੇ ਕਿਸੇ ਦੀ ਪਾਲਿਸੀ ਦੇ ਨਾਲ ਰਾਜੀ ਹੋ ਸਕਦੇ ਆ, ਉਸ ਦੇ ਅਗੇਂਸਟ ਜਿਹੜਾ ਉਹ ਹੋ ਸਕਦੇ ਆ, ਪਰ ਜਿਹੜਾ ਕਹਿੰਦੇ ਆ ਵੀ ਇਦਾਂ ਜਿਹੜਾ ਕਰਨਾ ਕਿਤੇ ਨਾ ਕਿਤੇ ਬੇਵਕੂਫੀ ਵਾਲਾ ਹੀ ਕਾਰਨ ਜਿਹੜਾ ਉਹ ਬਣ ਜਾਂਦਾ ਆ। ਹੁਣ ਜਿਹੜਾ ਹਰਜੋਤ ਸਿੰਘ ਜੀ ਸਭ ਨੂੰ ਪਤਾ ਵੀਕਐਂਡ ਦੇ ਉੱਤੇ ਜਿਹੜਾ ਮੋਦੀ ਆਇਆ ਹੋਇਆ ਸੀਗਾ ਇੱਥੇ, ਤੇ ਜੀ, ਬਹੁਤ ਭਾਰੀ ਵਿਰੋਧ ਜਿਹੜਾ ਆ ਮੋਦੀ ਦਾ ਉਹ ਹੋਇਆ ਆ। ਪੱਤਰਕਾਰਾਂ ਨੂੰ ਜਿਹੜੇ ਉੱਥੋਂ ਦੇ ਆਏ ਸੀ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਗੱਲਾਂ ਨਹੀਂ ਆਈਆਂ, ਭੱਜਣਾ ਜਿਹੜਾ ਆ ਉੱਥੇ ਉਹਨਾਂ ਨੂੰ ਜਿਹੜਾ ਉਹ ਪਿਆ। ਲੋਕਾਂ ਨੇ ਖਰੀਆਂ ਜਿਹੜੀਆਂ ਉਹਨਾਂ ਨੂੰ ਉਹ ਸੁਣਾਈਆਂ। ਕਸ਼ਮੀਰੀ, ਦਲਿਤ, ਸਿੱਖ, ਫਾਰਮਰ, ਪੰਜਾਬੀ, ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਕਮਿਊਨਿਟੀਆਂ ਨੇ ਮਿਲ ਕੇ ਜਿਹੜਾ ਆ ਮੋਦੀ ਦਾ ਜਿਹੜਾ ਉਹ ਭਾਰੀ ਵਿਰੋਧ ਜਿਹੜਾ ਆ ਉਹ ਕੀਤਾ ਆ। ਕੋਈ ਉਸ ਨੂੰ ਲੈਣ ਨਹੀਂ ਆਇਆ। ਮੋਦੀ ਨੂੰ ਚੁੱਪ-ਚਪੀਤਾ ਜਿਹੜਾ ਵਾਪਸ ਆ ਮੂੰਹ ਸ਼ਰਮਿੰਦਾ ਕਰਕੇ ਕਹਿੰਦੇ ਉਹ ਚਲਾ ਗਿਆ। ਕਮਲਾ ਹੈਰਿਸ ਦੇ ਨਾਲ ਜਦੋਂ ਗੱਲ ਕਰ ਰਿਹਾ ਸੀ ਉਹਨੇ ਉਹਨੂੰ ਡੈਮੋਕ੍ਰੇਸੀ ਦਾ ਪਾਠ ਪੜ੍ਹਾਤਾ। ਬਾਈਡਨ ਦੇ ਨਾਲ ਜਦੋਂ ਮੁਲਾਕਾਤ ਹੋਈ ਤੇ ਬਾਈਡਨ ਨੇ ਕਹਿੰਦੇ ਉਹਨੂੰ ਗਾਂਧੀ ਦੀ ਜਿਹੜੀ ਆ ਉਹ ਗੱਲਾਂ ਜਿਹੜੀਆਂ ਉਹ ਚੇਤੇ ਕਰਾਤੀਆਂ। ਤੇ ਓਵਰਆਲ ਜਿਹੜਾ ਆ ਉਹ ਨਮੋਸ਼ੀ ਦੇ ਨਾਲ ਭਰਪੂਰ ਜਿਹੜਾ ਆ ਮੋਦੀ ਦਾ ਇਹ ਕੁੱਲ ਜਿਹੜਾ ਉਹ ਟੂਰ ਰਿਹਾ। ਘੁੰਮਣ ਫਿਰਨ ਆਇਆ ਸੀ, ਘੁੰਮ ਫਿਰ ਕੇ ਜਿਹੜਾ ਆ ਉਹ ਚਲਾ ਗਿਆ, ਪਰ ਬੇਇੱਜ਼ਤੀ ਦੀ ਪੰਡ ਜਿਹੜੀ ਸਿਰ ਤੇ ਨਾਲ ਕਹਿੰਦੇ ਉਹ ਲੈ ਕੇ ਜੀ। ਗਿਆ ਹੈਗਾ। ਸੋ ਬਿਲਕੁਲ ਜਿਹੜੇ ਮੋਦੀ ਦੀ ਆਈਟੀ ਟੀਮ ਹੈਗੀ ਆ, ਇੰਨਾ ਝੂਠ ਫੈਲਾਉਣ ਦੇ ਵਿੱਚ ਕਾਮਯਾਬ ਆ। ਉਹਨਾਂ ਨੇ ਪ੍ਰੈਜ਼ੀਡੈਂਟ ਐਬਰਾਹਿਮ ਲਿੰਕਨ ਟਾਈਮ ਦਾ ਇੱਕ ਨਿਊਯਾਰਕ ਟਾਈਮ ਸੀ, ਜਿਹਦੇ 'ਚ ਉਹਨਾਂ ਨੇ ਲਿਖਿਆ ਸੀ ਉਹਨਾਂ ਦੀ ਫੋਟੋ ਲਾ ਕੇ ਵੀ ਲਾਸਟ ਹੋਪ ਆ, ਇਹ ਦੁਨੀਆ ਦੇ ਉੱਤੇ ਬੰਦਾ ਜਿਹੜਾ ਕੁਛ ਨਾ ਕੁਛ ਕਰ ਸਕਦਾ ਹੈ, ਤੇ ਮੋਦੀ ਦੀ ਫੋਟੋ ਲਾ ਕੇ ਉਹਨਾਂ ਨੇ ਉਹੀ ਕੱਟ ਪੇਸਟ ਕਰਤਾ, ਪਰ ਜਿਹੜੀ ਡੇਟ ਸੀਗੀ ਉਹ ਉਹ ਚੰਗਾ ਸਨ ਭਲਾ ਜਿਹੜਾ ਆ ਉਹਨੂੰ ਚੇਂਜ ਕਰਨਾ ਭੁੱਲ ਗਏ। ਸੋ ਤੇ ਦੇਖੋ ਜਦੋਂ ਫੈਕਟ ਚੈੱਕ ਵਾਲਿਆਂ ਨੇ ਚੈੱਕ ਕੀਤਾ ਵੀ ਆਹ ਦੇਖੋ ਜੀ, ਆਹ ਐਡਾ ਵੱਡਾ ਝੂਠ ਆ। ਸੋ ਇੰਨਾ ਝੂਠ ਉਹ ਪ੍ਰਚਾਰਦੇ ਆ, ਤੇ ਜਿੱਥੇ ਵੀ ਜਿਹੜੇ ਕਿਸੇ ਮੀਡੀਆ ਤੇ ਮਾੜੀ ਮੋਟੀ ਮੋਦੀ ਦੇ ਅਗੇਂਸਟ ਗੱਲ ਹੁੰਦੀ ਆ ਤੇ ਉਹਨਾਂ ਦੀ ਕੰਪਲੇਨ ਵੀ ਬਹੁਤ ਕਰਦੇ ਆ। ਆਪਾਂ ਪੰਜਾਬੀ ਜਿਹੜੇ USA ਵਾਲੇ ਜਿਹੜੇ ਸਾਡੇ ਸੋਸ਼ਲ ਮੀਡੀਆ ਅਕਾਊਂਟ ਆ, ਉਹਨਾਂ ਤੇ ਨੋਟ ਕੀਤਾ ਵੀ ਕਿੱਦਾਂ ਉਹ ਉੱਥੇ ਜਿਹੜਾ ਉਸ ਜਾ ਚੀਜ਼ ਕੇ ਦਾ ਉਹਨਾਂ ਨੂੰ ਸ਼ਿਕਾਰ ਹੁੰਦੇ ਆ ਪ੍ਰਚਾਰ ਵੀ ਕਰਦੇ। ਕਿਉਂਕਿ ਮੋਦੀ ਖਿਲਾਫ ਕਿਉਂ ਬੋਲਦੇ ਆ ਜੀ। ਇਹ ਜੀ, ਜਿਹੜੀ ਚੀਜ਼ ਆ ਉਹ ਦੇਖਣ ਨੂੰ ਆਪਾਂ ਨੂੰ ਮਿਲਦੀ ਆ। ਸੋ ਇੰਨੀ ਕੁ ਜ਼ਿਆਦਾ ਉਹ ਪ੍ਰੋਪੇਗੈਂਡਾ ਦੇ ਵਿੱਚ ਜਿਹੜੇ ਉਹਨਾਂ ਦੀ ਟੀਮ ਜਿਹੜੀ ਉਹ ਲੱਗੀ ਆ, ਪਰ ਓਵਰਆਲ ਜਿਹੜਾ ਆ ਉਹ ਹੋਇਆ ਨਹੀਂ। ਪਰ ਇੱਕ ਚੀਜ਼ ਜਿਹੜੀ ਹਰਜੋਤ ਸਿੰਘ ਜੀ ਇਹ ਹੈਗੀ ਆ ਵੀ ਅਮਰੀਕਾ ਵਾਲੇ ਉੱਦਾਂ ਸਪੋਰਟ ਜਿਹੜੀ ਉੱਥੇ ਹੁਣ ਇੰਡੀਆ ਦੀ ਉਹਨਾਂ ਨੇ ਲੈਣੀ ਆ। ਰੀਜ਼ਨ ਚਾਈਨਾ ਦੇ ਖਿਲਾਫ ਜਿਹੜੀ ਮਿਲਟਰੀ ਆ
ਉਹਨੀਆਂ ਉਹ ਐਕਸਰਸਾਈਜ਼ਾਂ ਨੂੰ ਲੈ ਕੇ ਆਸਟ੍ਰੇਲੀਆ ਨੂੰ ਆਲਰੇਡੀ ਉਹਨਾਂ ਨੇ ਆਪਣੇ ਪੱਖ ਦੇ ਵਿੱਚ ਕੀਤਾ ਆ, ਯੂਕੇ ਨੂੰ ਜਿਹੜਾ ਉਹ ਨਾਲ ਜਿਹੜਾ ਉਹ ਮਿਲਾਇਆ ਹੋਇਆ ਆ। ਸੋ ਇੱਕ ਕੁਆਡ ਜਿਹੜਾ ਫਰੰਟ ਆ ਉਹ ਤਿਆਰ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਆ, ਜਿਸ ਦੇ ਵਿੱਚ ਇੰਡੀਆ ਜਿਹੜਾ ਆ ਉਹ ਨਾਲ ਸ਼ਾਮਿਲ ਹੈਗਾ ਆ ਅਮਰੀਕਾ ਦੇ। ਸੋ ਇੱਕ ਮਿਲਟਰੀ ਅਲਾਇੰਸ ਅੰਦਰ ਖਾਤੇ ਕਹਿੰਦੇ ਉਹ ਹੈਗਾ ਆ, ਮਨ ਭਾਵੇਂ ਕੋਈ ਨਹੀਂ ਰਿਹਾ ਹੈਗਾ, ਚਾਹੇ ਉੱਤੋਂ ਉੱਤੋਂ ਜਿਹੜਾ ਕੋਈ ਕਹਿ ਲਓ, ਪਰ ਇਹ ਤਿਆਰੀ ਕਹਿੰਦੇ ਆ ਵੀ ਚੀਨ ਦੇ ਉੱਤੇ ਕਾਬੂ ਪਾਉਣ ਦੀ ਹੈਗੀ ਆ। ਚੀਨ ਦੇ ਲਈ ਹੁਣ ਬਹੁਤ ਵੱਡੀ ਹਰਜੋਤ ਸਿੰਘ ਜੀ ਆਉਣ ਵਾਲੇ ਸਮੇਂ ਦੇ ਵਿੱਚ ਚੁਣੌਤੀ ਹੈਗੀ, ਕਿਉਂਕਿ ਮੈਨੂਫੈਕਚਰਿੰਗ ਬਹੁਤ ਸਾਰੀ ਮੂਵ ਵੀ ਹੋਈ ਆ ਉੱਥੋਂ, ਉਹਨਾਂ ਜੀ, ਦੀ ਵੀ ਆਰਥਿਕਤਾ ਦੇ ਉੱਤੇ ਜਿਹੜਾ ਉਹ ਅਸਰ ਆ ਉਹ ਪਵੇਗਾ। ਤੇ ਭਾਰਤ ਇਸ ਟਾਈਮ ਉਸ ਚੀਜ਼ ਦੇ ਲਈ ਜਿਹੜਾ ਇੱਕ ਵੱਡਾ ਬਾਜ਼ਾਰ ਆ, ਚੀਪ ਲੇਬਰ ਆਪਾਂ ਨੂੰ ਪਤਾ ਹੈ ਵੀ ਉੱਥੇ ਮਿਲ ਜਾਂਦੀ ਆ, ਹੈਗੀ ਆ। ਸੋ ਜਿਹੜੀਆਂ ਪਰ ਇਹ ਆ ਵੀ ਕਈ ਕੰਪਨੀਆਂ ਜਿਹੜੀਆਂ ਮੋਟਰ ਵਾਲੀਆਂ ਆਟੋਮੋਬਾਈਲ ਕੰਪਨੀਆਂ ਆ, ਉਹ ਨੱਕ ਦੀ ਖਾ ਕੇ ਜਿਹੜੀਆਂ ਉੱਥੋਂ ਡਿੱਗ ਕੇ ਵਾਪਸ ਵੀ ਆਈਆਂ ਨੇ। ਉਹਨਾਂ ਦਾ ਸੂਤ ਜਿਹੜਾ ਉੱਥੇ ਆਇਆ ਨਹੀਂ ਆ। ਸੋ ਦੇਖੋ ਕੀ ਬਣਦਾ ਆ। ਪਰ ਇਹ ਆ ਵੀ ਨਾਲ-ਨਾਲ ਸਬਕ ਵੀ ਜਿਹੜਾ ਆ ਉਹ ਉਹਨਾਂ ਨੂੰ ਪੜ੍ਹਾਈ ਜਾ ਰਹੇ ਆ, ਸਿਖਾਈ ਜਾ ਰਹੇ ਆ। ਅਸਰ ਹੋਊਗਾ ਉਸ ਜਿਹੜੇ ਉਹ ਮੋਦੀ ਦੇ ਉੱਤੇ ਉਹ ਨਹੀਂ। ਇੱਕ ਹੋਰ ਸੁਣ ਲਓ ਹਰਜੋਤ ਸਿੰਘ ਜੀ, ਹੁਣ ਕਹਿੰਦੇ ਵੀ ਜਦੋਂ ਵਾਪਸ ਉਹਨੇ ਪਹੁੰਚਣਾ ਸੀਗਾ, ਮੁਲਕ ਭਰ ਤੋਂ ਵੱਖੋ-ਵੱਖਰੇ ਜਿਹੜੇ ਸੂਬੇ ਦੀਆਂ ਝਾਕੀਆਂ ਦੇ ਨਾਲ ਸਵਾਗਤ ਕਰਨਾ ਇਸ ਬੰਦੇ ਦਾ। ਜੀ, ਕੋਈ ਪੰਜਾਬ ਤੋਂ ਭੰਗੜਾ ਪਾਉਣ ਦੇ ਲਈ ਜਿਹੜੇ ਆ ਉਹ ਪੰਜਾਬੀ ਜਿਹੜੇ ਉੱਥੇ ਸੱਦੇ ਆ, ਕੋਈ ਵੱਖ-ਵੱਖ ਸੂਬਿਆਂ ਤੋਂ ਜਿਹੜਾ ਸੱਦੇ ਆ, ਆਖੇ ਵੀ ਹਿਸਟੋਰਿਕ 5 ਦਿਨਾਂ ਦੀ ਯੂਐਨ ਦੇ ਵਿੱਚ ਤੇ ਅਮਰੀਕਾ ਦੇ ਵਿੱਚ ਜਿਹੜੀ ਫੇਰੀ ਕਰਕੇ ਮੋਦੀ ਆਇਆ। ਹੁਣ ਤੁਸੀਂ ਦੇਖੋ ਉੱਥੇ ਅੱਖਾਂ ਦੇ ਉੱਤੇ ਲੋਕਾਂ ਦੇ ਉੱਤੇ ਪਰਦਾ ਜਿਹੜਾ ਉਹ ਪਾਇਆ ਆ, ਰਿਐਲਿਟੀ ਕੋਈ ਹੋਰ ਸੀ, ਦਿਖਾਈ ਜਿਹੜੀ ਉਹ ਕੁਛ ਹੋਰ ਉੱਥੇ ਜਾ ਰਹੀ ਹੈਗੀ ਆ। ਜੀ। ਸੋ ਬਿਲਕੁਲ ਤੁਸੀਂ ਦੇਖਿਆ ਹੀ ਆ, ਅੱਜ ਉੱਥੇ ਕਿਸਾਨਾਂ ਨੇ ਵੀ ਬਹੁਤ ਵੱਡੀ ਗਿਣਤੀ 'ਚ ਜਿਹੜਾ ਭਾਰਤ ਬੰਦ ਦਾ ਜਿਹੜਾ ਕੀਤਾ ਹੋਇਆ ਸੀ। ਪਹਿਲਾਂ ਤੁਸੀਂ ਖਬਰਾਂ ਸੁਣਿਆ ਹੀ ਆ ਵੀ ਜਿਹੜਾ ਇਹਨਾਂ ਦਾ ਆਈਟੀ ਸੈੱਲ ਆ, ਉਹਨਾਂ ਨੇ ਪੁਰਾਣੀਆਂ ਪਿਕਚਰਾਂ ਲਾ ਕੇ ਵੀ ਦੇਖੋ ਜੀ, ਇੱਥੇ ਤਾਂ ਕੋਈ ਅਸਰ ਹੀ ਨਹੀਂ ਹੋਇਆ ਹੈਗਾ, ਪੁਰਾਣੇ ਟੀਵੀ ਦੀਆਂ, ਅਖਬਾਰਾਂ ਦੀਆਂ। ਸੋ ਇੰਨਾ ਜ਼ਿਆਦਾ ਜਿਹੜਾ ਵੱਡਾ ਝੂਠ ਆ ਉਹਨਾਂ ਵੱਲੋਂ ਜਿਹੜਾ ਫੈਲਾਇਆ ਜਾ ਰਿਹਾ ਹੈਗਾ ਆ। ਅਗਲੀ ਤੇ ਜਿਹੜੀ ਹਰਜੋਤ ਸਿੰਘ ਜੀ ਗੱਲ ਬੇਕਰਸਫੀਲਡ ਤੋਂ ਆ ਰਹੀ ਆ। ਬੇਕਰਸਫੀਲਡ ਦੇ ਵਿੱਚ ਇੱਕ ਜਿਊਰੀ ਨੇ $10 ਮਿਲੀਅਨ ਦਾ ਜਿਹੜਾ ਆ ਉਹ ਅਵਾਰਡ ਕੀਤਾ ਆ ਇੱਕ ਬੰਦੇ ਨੂੰ, ਜਿਸ ਨੂੰ ਬ੍ਰੇਨ ਇੰਜਰੀ ਤੇ ਟਰੋਮਾ ਜਿਹੜਾ ਉਹ ਹੋਇਆ ਸੀ, ਕਿਉਂਕਿ ਇੱਕ ਸੈਮੀ ਟਰੱਕ ਜਿਹੜਾ ਰੈੱਡ ਲਾਈਟ ਕ੍ਰਾਸ ਕਰ ਗਿਆ ਸੀਗਾ ਤੇ ਉਸ ਦੀ ਵਹੀਕਲ ਦੇ ਵਿੱਚ ਜਾ ਵੱਜਿਆ ਸੀ 2017 ਦੇ ਵਿੱਚ। ਲਾਰੈਂਸ ਲਿਟਲ ਨਾਂ ਦਾ ਇਹ ਜਿਹੜਾ ਹੈਗਾ ਤੇ ਉਸਦੇ ਪਰਿਵਾਰ ਨੂੰ ਕਹਿੰਦੇ ਆ ਵੀ $13 ਮਿਲੀਅਨ ਜਿਹੜੇ ਉਹ ਮਿਲਣਗੇ। ਉਹਨਾਂ ਦੇ ਜਿਹੜੇ ਅਟਾਰਨੀ ਨਿਕੋਲਸ ਰੌਲੀ ਆ, ਉਹਨਾਂ ਨੇ ਜਿਹੜਾ ਉਹ ਦੱਸਿਆ 3 ਮਿਲੀਅਨ ਪ੍ਰੀ ਜਜਮੈਂਟ ਇੰਟਰਸਟ ਜਿਹੜਾ ਇਸ ਦੇ ਵਿੱਚ ਨਾਲ ਇਨਕਲੂਡਡ ਹੋਊਗਾ। ਇਸ ਤੋਂ ਪਹਿਲਾਂ ਜਿਹੜੀ ਟਰੱਕਿੰਗ ਕੰਪਨੀ ਦੀ ਜਿਹੜੀ ਇੰਸ਼ੋਰੈਂਸ ਕੈਰੀਅਰ ਆ, ਉਹਨਾਂ ਨੇ ਆਫਰ ਜਿਹੜਾ ਰਿਫਿਊਜ਼ ਕੀਤਾ ਸੀ ਹਰਜੋਤ ਸਿੰਘ ਜੀ $1 ਮਿਲੀਅਨ ਦਾ ਪਹਿਲੋਂ ਸੈਟਲ ਜਿਹੜਾ ਉਹ ਕਰਨ ਦਾ। ਅਫਸੋਸ ਵਾਲੀ ਗੱਲ ਆ, ਇਸ ਦੇ ਵਿੱਚ ਜਿਹੜਾ ਡਰਾਈਵਰ ਆ ਉਹ ਫਿਰ ਇੱਕ ਪੰਜਾਬੀ ਸੀਗਾ, ਦਵਿੰਦਰ ਸਿੰਘ ਨਾਂ ਦਾ ਇਹ ਜਿਹੜਾ ਡਰਾਈਵਰ ਯੂਐਸ ਫਰੇਟ ਕੈਰੀਅਰਸ ਐਲਐਲਸੀ ਦੇ ਲਈ ਜਿਹੜਾ ਉਹ ਚਲਾਉਂਦਾ ਸੀਗਾ। ਉਹਨਾਂ ਦੇ ਉੱਤੇ ਉਹ ਉਸ ਦੇ ਵਿੱਚ ਜਿਹੜੇ ਆ ਕਹਿੰਦੇ ਆ ਵੀ ਇਸ ਐਕਸੀਡੈਂਟ ਦੇ ਵਿੱਚ ਉਹ ਸੀਗੇ ਤੇ ਕਹਿੰਦੇ ਵੀ ਇਹ ਬੰਦੇ ਦੇ ਨਾਲ ਜਦੋਂ ਰੈੱਡ ਲਾਈਟ ਇਸਨੇ ਜਿਹੜੀ ਉਹ ਕ੍ਰਾਸ ਕੀਤੀ ਸੀਗੀ ਡਰਾਈਵਰ ਨੇ, ਤਾਂ ਬਰੋਡ ਸਾਈਡਡ ਡਰਾਈਵਰ ਸਾਈਡ ਡੋਰ ਦੇ ਉੱਤੇ ਜਿਹੜਾ ਆ ਇਹ ਟਰੱਕ ਉਸ ਦੇ ਨਾਲ ਵੱਜਾ ਸੀਗਾ। ਤੇ ਕਹਿੰਦੇ ਵੀ ਰੈੱਡ ਲਾਈਟ ਜਦੋਂ ਰਨ ਕੀਤੀ 60 ਤੋਂ 65 ਮੀਲ ਜਿਹੜੀ ਰਫ਼ਤਾਰ ਦੇ ਨਾਲ ਜਿਹੜਾ ਉਹ ਚੱਲ ਰਿਹਾ ਸੀ ਤੇ ਉੱਤੋਂ ਹੋਰ ਸੈੱਲ ਫੋਨ ਦੇ ਉੱਤੇ ਕਹਿੰਦੇ ਆ ਵੀ ਉਸ ਟਾਈਮ ਦੇ ਉੱਤੇ ਉਹ ਦੇਖ ਰਿਹਾ ਸੀਗਾ। ਸੋ ਇਹ ਬਹੁਤ ਮੰਦਭਾਗੀ ਜਿਹੜੀ ਉਸ ਟਾਈਮ ਦੇ ਉੱਤੇ ਦੁਰਘਟਨਾ ਜਿਹੜੀ ਉਹ ਵਾਪਰੀ ਆ। ਤੇ ਹੁਣ ਦੇਖੋ ਉਹਦੀ ਪਹਿਲੋਂ ਇੰਸ਼ੋਰੈਂਸ ਨੇ 1 ਮਿਲੀਅਨ ਵਾਲੀ ਤਾਂ ਰਿਜੈਕਟ ਕਰ ਦਿੱਤੀ ਤੇ ਹੁਣ 13 ਮਿਲੀਅਨ ਦੇ ਵਿੱਚ ਜਾ ਕੇ ਉਹ ਗੱਲ ਜਾ ਪਈ ਹੈਗੀ ਆ। ਜੀ, ਬਿਲਕੁਲ। ਤੇ ਅਗਲੀ ਖਬਰ ਰਾਜਕਨਵੀਰ ਸਿੰਘ ਜੀ, ਸਾਊਥ ਕੋਰੀਆ ਤੋਂ ਆ ਰਹੀ ਆ। ਸਾਊਥ ਕੋਰੀਆ ਦੇ ਵਿੱਚ ਹਰ ਸਾਲ 10 ਲੱਖ ਜਿਹੜੇ ਕੁੱਤੇ ਆ, ਡੌਗ ਆ, ਉਹਨਾਂ ਨੂੰ ਮਾਰ ਕੇ ਉਹਨਾਂ ਦਾ ਮੀਟ ਖਾਇਆ ਜਾਂਦਾ ਆ। ਸੋ ਇਹ ਜਿਹੜਾ ਮੁੱਦਾ ਆ, ਇਹ ਇੰਟਰਨੈਸ਼ਨਲ ਲੈਵਲ ਤੇ ਪਿਛਲੇ ਸਾਲਾਂ 'ਚ ਬਹੁਤ ਪ੍ਰਚਾਰ ਹੋਇਆ ਇਹਦਾ, ਵੀ ਦੇਖੋ ਵੀ ਜਿਹੜਾ ਕੁੱਤਾ ਆ ਉਹਨੂੰ ਕਈ ਵਾਰੀ ਕੀ ਮੈਜੋਰਟੀ ਆਫ ਦਾ ਟਾਈਮ ਜ਼ਿਆਦਾ ਵਫ਼ਾਦਾਰ ਸਮਝਿਆ ਜਾਂਦਾ ਹੈਗਾ ਆ, ਹੈ ਨਾ? ਤੇ ਤੁਸੀਂ ਉਹਨੂੰ ਮਾਰ ਕੇ ਖਾ ਰਹੇ ਆ। ਤੇ ਅੱਜ ਸਾਊਥ ਕੋਰੀਆ ਦਾ ਜਿਹੜਾ ਪ੍ਰੈਜ਼ੀਡੈਂਟ ਆ, ਮੂਨ ਜੈਨ ਇਨ, ਜਿਹੜਾ ਕਿ ਪਹਿਲਾਂ ਯੂਐਨਓ ਦਾ ਵੀ ਰਿਹਾ ਆ, ਸਾਰਿਆਂ ਨੂੰ ਪਤਾ ਹੀ ਆ, ਉਸ ਨੇ ਇਸ਼ੂ ਨੂੰ ਰੇਜ਼ ਕੀਤਾ ਆ ਵੀ ਉਸ ਦੇ ਕੰਟਰੀ ਦੇ ਵਿੱਚ, ਸਾਊਥ ਕੋਰੀਆ ਦੇ ਵਿੱਚ ਕੁੱਤਿਆਂ ਦਾ ਮੀਟ ਖਾਣ ਦੇ ਉੱਤੇ ਪੂਰੀ ਤਰ੍ਹਾਂ ਬੈਨ ਲੱਗਣਾ ਚਾਹੀਦਾ ਹੈਗਾ ਆ। ਕਹਿੰਦੇ ਪਈ ਐਨੀਮਲ ਰਾਈਟਸ ਐਕਟਿਵਿਸਟ ਜਿਹੜੇ ਆ, ਇਹ ਬਹੁਤ ਚਿਰ ਤੋਂ ਰੌਲਾ ਪਾ ਰਹੇ ਆ ਵੀ ਇਹ ਜਿਹੜੀ ਪ੍ਰੈਕਟਿਸ ਆ
ਬਹੁਤ ਹੀ ਮਾੜੀ ਆ, ਕਿਉਂਕਿ ਕੁੱਤੇ ਨੂੰ ਸਭ ਤੋਂ ਜ਼ਿਆਦਾ ਜਿਹੜਾ ਬੰਦੇ ਦਾ ਵਫ਼ਾਦਾਰ ਸਮਝਿਆ ਜਾਂਦਾ ਹੈਗਾ ਹੈ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਫਾਈਜ਼ਰ ਬਾਇਓਟੈਕ ਦੇ ਜਿਹੜੇ ਸੀਈਓ ਆ, ਉਹਨਾਂ ਨੇ ਕਿਹਾ ਆ ਵੀ ਕਹਿੰਦੇ ਵੀ ਕੁਛ ਹੀ ਦਿਨਾਂ ਦੇ ਵਿੱਚ ਉਹਨਾਂ ਨੂੰ ਕਿਡਸ ਦੇ ਲਈ ਜਿਹੜੀ ਵੈਕਸੀਨ ਆ ਕੋਵਿਡ-19 ਦੀ ਆ, ਉਸ ਦਾ ਅਪਰੂਵਲ ਆ ਉਹ ਮਿਲ ਸਕਦਾ ਹੈਗਾ ਆ। ਜਿਹਨੇ 12 ਸਾਲ ਤੋਂ ਘੱਟ ਦੀ ਉਮਰ ਵਾਲੇ ਆ, 12 ਸਾਲ ਦੀ ਉਮਰ ਤੋਂ ਵੱਧ ਵਾਲਿਆਂ ਨੂੰ ਦੇ ਲਈ ਤਾਂ ਆਲਰੇਡੀ ਇਹਨਾਂ ਨੇ ਅਪਰੂਵਲ ਜਿਹੜਾ ਉਹ ਕੀਤਾ ਹੈਗਾ ਆ। ਫਾਈਜ਼ਰ ਦੇ ਚੇਅਰਮੈਨ ਤੇ ਸੀਈਓ ਅਲਬਰਟ ਬੋਰੋਲਾ ਉਹਨਾਂ ਨੇ ਏਬੀਸੀ ਨਿਊਜ਼ ਦੇ ਨਾਲ ਗੱਲਬਾਤ ਕਰਦੇ ਹੋਏ ਜਿਹੜਾ ਉਹ ਆਖਿਆ, ਉਹ ਕਹਿੰਦੇ ਵੀ ਹਫ਼ਤਿਆਂ ਦੀ ਨਹੀਂ, ਹੁਣ ਦਿਨਾਂ ਦੀ ਗੱਲ ਜਿਹੜੀ ਆ ਉਹ ਲੱਗਦੀ ਆ। ਕੰਪਨੀ ਨੇ ਆਲਰੇਡੀ ਕਹਿੰਦੇ ਵੀ ਉਹ ਡਾਟਾ ਸਬਮਿਟ ਕਰਨ ਦੀ ਤਿਆਰੀ ਜਿਹੜੀ ਉਹ ਕੀਤੀ ਆ, ਤੇ ਜਲਦ ਹੀ ਜਿਹੜਾ 5 ਤੋਂ 11 ਸਾਲ ਦੀ ਉਮਰ ਦੇ ਉੱਤੇ ਜਿਹੜੇ ਇਹਨਾਂ ਨੇ ਵੈਕਸੀਨ ਟਰਾਇਲਸ ਕੀਤੇ ਆ, ਉਸ ਦਾ ਡਾਟਾ ਜਿਹੜਾ ਉਹ ਦਿੱਤਾ ਜਾਵੇਗਾ FDA ਨੂੰ, ਜਿਹੜੇ ਉਹਨਾਂ ਦੇ ਵਿਚਾਰ ਅਧੀਨ ਕਰਨ ਦੇ ਲਈ। ਡਾਕਟਰ ਰਚਲ ਵਲੈਂਸਕੀ ਜਿਹੜੇ CDC ਦੇ ਡਾਇਰੈਕਟਰ ਹੈਗੇ ਆ, ਉਹਨਾਂ ਨੇ ਵੀ ਇਹ ਕਿਹਾ ਆ ਵੀ ਜਿੱਦਾਂ ਹੀ ਉਹਨਾਂ ਦਾ ਡਾਟਾ ਉਹਨਾਂ ਦੇ ਕੋਲ ਆਊਗਾ, ਤੇ ਅਸੀਂ ਬੜੀ ਅਰਜੈਂਸੀ ਦੇ ਨਾਲ ਜਿਹੜਾ ਆ ਉਸ ਨੂੰ ਦੇਖਾਂਗੇ ਵੀ ਕੀ ਇਸ ਡਾਟਾ ਦੇ ਵਿੱਚ ਹੈਗਾ ਆ। ਤੇ ਕਹਿੰਦੇ ਵੀ ਅਸੀਂ ਬੜੇ ਜਿਹੜੇ ਆ ਉਤਸ਼ਾਹਿਤ ਹੋ ਕੇ ਇਹਨਾਂ ਨਤੀਜਿਆਂ ਦਾ ਇੰਤਜ਼ਾਰ ਦੇ ਵਿੱਚ ਹੈਗੇ ਆ ਵੀ ਡਾਟਾ ਸਾਡੇ ਕੋਲ ਆਵੇ, ਪਤਾ ਲੱਗੇ, ਕਿਉਂਕਿ ਬਹੁਤ ਸਾਰੇ ਸਕੂਲਾਂ ਦੇ ਵਿੱਚ ਖਾਸ ਕਰਕੇ ਇਸ ਸ਼੍ਰੇਣੀ ਦੀ ਉਮਰ ਵਾਲੇ ਜਿਹੜੇ ਬੱਚੇ ਆ, ਉਹਨਾਂ ਦੇ ਮਾਪਿਆਂ ਨੂੰ ਫਿਕਰ ਜਿਹੜਾ ਉਹ ਹੈਗਾ ਆ, ਜਿਨ੍ਹਾਂ ਨੂੰ ਬਿਮਾਰੀ ਹੋਣ ਦਾ ਜ਼ਿਆਦਾ ਖਤਰਾ ਜਿਹੜਾ ਉਹ ਰਾਈਟ ਨਾਓ ਹੈਗਾ ਵੀ ਜੇ ਵੈਕਸੀਨਸ ਮੌਜੂਦ ਹੋਣਗੀਆਂ ਤਾਂ ਐਟਲੀਸਟ ਥੋੜ੍ਹਾ ਜਿਹਾ ਫਿਕਰ ਆ ਉਹ ਉਹਨਾਂ ਦਾ ਘੱਟ ਜਾਵੇਗਾ। ਜੀ। ਅਗਲੀ ਖਬਰ ਟੈਕਸਸ ਤੋਂ ਆ ਰਹੀ ਹੈ। ਟੈਕਸਸ ਦੇ ਗਵਰਨਰ ਗ੍ਰੈਗ ਐਬਟ ਨੇ ਅੱਜ ਇਹ ਕਿਹਾ ਵੀ ਜੇ ਫੈਡਰਲ ਗਵਰਨਮੈਂਟ ਜਿਹੜੇ ਬਾਰਡਰ ਪੈਟਰੋਲ ਏਜੰਟਸ ਹੈਗੇ ਆ, ਉਹਨਾਂ ਨੂੰ ਫਾਇਰ ਕਰੂਗੀ, ਤੇ ਉਹ ਸਾਰੇ ਦੇ ਸਾਰਿਆਂ ਨੂੰ ਟੈਕਸਸ ਸਟੇਟ ਦੇ ਵਿੱਚ ਉਹਨਾਂ ਦੇ ਟਰੂਪਰਸ ਦੀ ਜੌਬ ਦੇ ਲਈ ਜਿਹੜਾ ਆ ਉਹਨਾਂ ਨੇ ਸੱਦਾ ਦੇ ਦਿੱਤਾ ਹੈਗਾ ਹੂੰ। ਆ। ਟੈਕਸਸ ਸਟੇਟ ਦੇ ਗਵਰਨਰ ਸ਼ਰੇਆਮ ਜਿਹੜਾ ਆ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਦੇ ਅਗੇਂਸਟ ਆਏ ਹੋਏ ਆ। ਆਪਾਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ 15,000 ਦੇ ਕਰੀਬ ਮਾਈਗ੍ਰੈਂਟਸ ਜਿਹੜੇ ਆ ਟੈਕਸਸ ਬਾਰਡਰ ਜਿਹੜਾ ਹੈਗਾ ਮੈਕਸੀਕੋ ਦੇ ਨਾਲ, ਉੱਥੇ ਇੱਕ ਬ੍ਰਿਜ ਦੇ ਥੱਲੇ ਇਕੱਠੇ ਹੋਏ ਹੋ ਸੀ। ਈਵਨ ਦੋ ਕਹਿੰਦੇ ਪਈ 12,400 ਦੇ ਕਰੀਬ ਜਿਹੜੇ ਆ ਉਹਨਾਂ ਨੂੰ ਵਾਪਸ ਵੀ ਭੇਜਿਆ ਗਿਆ, ਕੁਛ ਕੁ ਨੂੰ ਐਂਟਰ ਵੀ ਕਰਨ ਦਿੱਤਾ ਗਿਆ ਹੈਗਾ, ਉਹ ਤਾਂ ਕਿ ਜਿਹੜੇ ਆ ਪੋਲੀਟੀਕਲ ਅਸਾਈਲਮ ਅਪਲਾਈ ਕਰ ਸਕਣ। ਕੁਛ ਕੁ ਜਿਹੜੇ ਆ ਬਾਈ ਏਅਰ ਜਿਹੜੇ ਆ ਹੇਤੀ ਨੂੰ ਵਾਪਸ ਵੀ ਕਰ ਦਿੱਤੇ ਗਏ ਹੈਗੇ ਆ। ਜੀ, ਬਿਲਕੁਲ। ਸੋ ਉਹਨਾਂ ਨੇ ਕਿਹਾ ਵੀ ਜੇ ਤੁਹਾਨੂੰ ਕੱਢਦੇ ਆ ਤੇ ਆਓ ਅਸੀਂ ਜਿਹੜੀ ਆ ਗ੍ਰੇਟ ਸਟੇਟ ਆਫ ਟੈਕਸਸ ਜਿਹੜੀ ਕਹਿੰਦੇ ਆ ਵੀ ਤੁਹਾਨੂੰ ਨੌਕਰੀ ਦੇ ਉੱਤੇ ਰੱਖੇਗੀ। ਹਰਜੋਤ ਸਿੰਘ ਜੀ, ਤੁਸੀਂ ਜ਼ਿਕਰ ਕੀਤਾ ਸੀਗਾ, ਆਪਾਂ ਆਲਰੇਡੀ ਖਬਰ ਕੀਤੀ ਹੈ ਵੀ ਜਿਹੜੀ ਨੈਂਸੀ ਪਲੋਸੀ ਆ, ਜਿਹੜਾ ਬਾਈ ਪਾਰਟੀਜ਼ਨ ਇਨਫਰਾਸਟਰਕਚਰ ਬਿੱਲ ਆ, ਉਸ ਨੂੰ ਪੇਸ਼ ਜਿਹੜੀ ਉਹ ਸਦਨ ਦੇ ਵਿੱਚ ਕੀਤਾ ਜਾ ਸਕਦਾ ਆ। ਉਸ ਦੇ ਉੱਤੇ ਜਿਹੜੀ ਰਿਪਰੈਜ਼ੈਂਟੇਟਿਵ ਪ੍ਰਮਿਲਾ ਜੈਆਪਾਲ ਆ, ਵਾਸ਼ਿੰਗਟਨ ਤੋਂ ਜਿਹੜੇ ਡੈਮੋਕ੍ਰੇਟ ਪਾਰਟੀ ਦੇ ਆ, ਇਹ ਕਾਂਗਰੈਸ਼ਨਲ ਪ੍ਰੋਗਰੈਸਿਵ ਕਾਕਸ ਦੀ ਹੈਡ ਵੀ ਆ। ਉਹਨਾਂ ਨੇ ਕਿਹਾ ਆ ਵੀ ਇਸ ਬਾਈ ਪਾਰਟੀਜ਼ਨ ਇਨਫਰਾਸਟਰਕਚਰ ਬਿੱਲ ਆ, ਉਸ ਨੂੰ ਜਿਹੜਾ ਸਮਰਥਨ ਪ੍ਰਾਪਤ ਨਹੀਂ ਹੈਗਾ। ਜਿਹੜੇ ਕਹਿੰਦੇ ਵੀ ਘੱਟੋ ਘੱਟ ਉਹਨਾਂ ਦੇ ਕੋਲ 60 ਵੋਟਾਂ ਹੈਗੀਆਂ ਆ ਜਿਹੜੀਆਂ ਇਸ ਇਨਫਰਾਸਟਰਕਚਰ ਬਿੱਲ ਦੇ ਅਗੇਂਸਟ ਆ, ਤੇ ਇਹਨਾਂ ਦੀ ਇਹ ਮੰਗ ਆ ਵੀ $3.5 ਟ੍ਰਿਲੀਅਨ ਵਾਲਾ ਜਿਹੜਾ ਰੀਕਨਸੀਲੀਏਸ਼ਨ ਬਿੱਲ ਆ, ਉਸ ਨੂੰ ਜਿਹੜਾ ਆ ਉਹ ਪਾਸ ਕੀਤਾ ਜਾਵੇ। ਉਸ ਦੇ ਵਿੱਚ ਦੋ ਅੜਿੱਕੇ ਨੇ, ਜਿੱਦਾਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ, ਜੋ ਮੈਨਸ਼ਨ ਤੇ ਜਿਹੜੇ ਆ ਹੈਗੇ ਨੇ ਕ੍ਰਿਸਟਨ ਸਿਨੇਮਾ, ਜਿਹੜੇ ਸੈਨੇਟਰਸ ਆ ਉਧਰਲੇ ਪਾਸੇ। ਪਰ ਇਸ ਜਿਹੜੇ ਬਾਈ ਪਾਰਟੀਜ਼ਨ ਬਿੱਲ ਨੂੰ ਜਿਹੜਾ ਆ ਉਹ ਬਹੁਤ ਘੱਟ ਜਿਹੜੀ ਲਾਗਤ ਹੈਗੀ ਹੈ, 3.5 ਟ੍ਰਿਲੀਅਨ ਦੇ ਮੁਕਾਬਲੇ ਅੱਧੇ ਤੋਂ ਵੀ ਜਿਹੜੀ ਉਹ ਘੱਟ ਜਿਹੜੀ ਇਸ ਦੇ ਵਿੱਚ ਲਾਗਤ ਆ। ਸੋ ਉਹ ਚਾਹੁੰਦੇ ਆ ਵੀ ਉਹੀ ਪਾਸ ਹੋਵੇ, ਉਹਦੇ ਵਿੱਚ ਇਨਫਰਾਸਟਰਕਚਰ ਦੇ ਨਾਲ ਨਾਲ ਜਿਹੜੇ ਸੋਸ਼ਲ ਜਿਹੜੇ ਇਸ਼ੂਜ਼, ਇਹਨਾਂ ਦੇ ਏਜੰਡਾ ਜਿਹੜਾ ਹੈਗਾ ਰਾਸ਼ਟਰਪਤੀ ਬਾਈਡਨ ਦਾ, ਉਹ ਇਸ ਦੇ ਵਿੱਚ ਇਨਕਲੂਡਡ ਆ। ਹੁਣ ਇਹ ਨਾ ਹੋਵੇ ਵੀ ਜਿਹੜੇ ਡੈਮੋਕ੍ਰੇਟਸ ਆਪਸ ਦੇ ਵਿੱਚ ਜਿਹੜੇ ਉਲਝ ਕੇ ਇਹ ਬਾਈ ਪਾਰਟੀਜ਼ਨ ਨੂੰ ਵੀ ਗਵਾ ਪੈਣ ਤੇ $3.5 ਟ੍ਰਿਲੀਅਨ ਵਾਲੇ ਨੂੰ ਵੀ ਗਵਾ ਪੈਣ, ਤੇ 2022 ਦੇ ਵਿੱਚ ਖਾਲੀ ਭਾਂਡੇ ਖੜਕਾਉਂਦੇ ਹੋਏ ਜਿਹੜੇ ਵੋਟਰਾਂ ਦੇ ਕੋਲ ਜਾਣ ਵੀ ਕੀਤਾ ਤੇ ਕੀ ਕੀਤਾ। ਸੋ ਲੈਟਸ ਸੀ ਜਿਹੜਾ ਹੁਣ ਕੀ ਬਣਦਾ। ਕਾਂਗਰੈਸ਼ਨਲ ਪ੍ਰੋਗਰੈਸਿਵ ਕਾਕਸ ਦੇ ਵਿੱਚ ਕਹਿੰਦੇ ਆ ਵੀ 95 ਹਾਊਸ ਡੈਮੋਕ੍ਰੇਟਸ ਹੈਗੇ ਆ, ਤੇ ਉਹਨਾਂ ਵਿੱਚ 60 ਜਣੇ ਇਸ ਟਾਈਮ ਇਸ ਬਾਈ ਪਾਰਟੀਜ਼ਨ ਇਨਫਰਾਸਟਰਕਚਰ ਬਿੱਲ ਦੇ ਵਿਰੋਧ ਦੇ ਵਿੱਚ ਹੈਗੇ ਨੇ। ਕਹਿੰਦੇ ਵੀ ਮੈਂ ਕੋਈ ਬਲਫ ਨਹੀਂ ਜਿਹੜਾ ਉਹ ਕਰ ਰਹੀ, ਇਹ ਰਾਈਟ ਨਾਓ ਇਹੀ ਰਿਐਲਿਟੀ ਹੈਗੀ ਆ। ਤੇ ਹਾਊਸ ਦੇ ਵਿੱਚ ਇਦਾਂ ਲੱਗਦਾ ਵੀ ਮੇ ਬੀ ਇਹ ਜਿਹੜਾ ਪਲਾਨ ਆ ਬਾਈ ਪਾਰਟੀਜ਼ਨ ਇਨਫਰਾਸਟਰਕਚਰ ਪਲਾਨ ਆ, ਉਹ ਟੈਂਕ ਕਰ ਜਾਵੇ, ਤੇ ਜਿਹੜੇ ਪ੍ਰੋਗਰੈਸਿਵਸ ਆ ਕਹਿੰਦੇ ਆ ਵੀ ਉਹ ਤਿਆਰ ਨੇ ਇਸ ਨੂੰ ਟੈਂਕ ਕਰਨ ਦੇ ਲਈ। ਜੀ। ਅਗਲੀ ਖਬਰ ਟਰੱਕਿੰਗ ਇੰਡਸਟਰੀ ਦੇ ਨਾਲ ਸੰਬੰਧਿਤ ਆ। ਕਹਿੰਦੇ ਵੀ ਟਰੱਕਰਸ ਜਿਹੜੇ ਆ
ਉਹਨਾਂ ਦੀ ਬਹੁਤ ਡਿਮਾਂਡ ਆ। ਟਰੱਕਿੰਗ ਕੰਪਨੀਆਂ ਹਜੇ ਵੀ ਜਿਹੜੀਆਂ ਬਹੁਤ ਸ਼ਾਰਟੇਜ ਆ ਉਹਨਾਂ ਕੋਲ ਟਰੱਕ ਡਰਾਈਵਰ ਦੀ। ਉਹਦਾ ਕਾਰਨ ਕੀ ਹੋ ਰਿਹਾ ਆ ਭਈ ਜਿਹਦੇ ਨਾਲ ਪ੍ਰਾਈਸਿਸ ਜਿਹੜੀਆਂ ਸਮਾਨ ਦੀ ਮਰਚੈਂਡਾਈਜ਼ ਦੀ ਆ ਉਹ ਬਹੁਤ ਜ਼ਿਆਦਾ ਵੱਧ ਰਹੀ ਆ। ਕੋਸਕੋ ਨੇ ਆਲਰੇਡੀ ਅਨਾਊਂਸ ਕਰਤਾ ਵੀ ਸਾਡੇ ਕੋਲ ਜਿਹੜੀ ਆ ਟੋਇਲਟ ਪੇਪਰ ਦਾ ਘਾਟਾ ਹੈਗਾ ਆ, ਵੀ ਲਿਮਿਟ ਲਾਤੀ ਆ। ਸੋ ਜਿਹੜੀ ਸਪਲਾਈ ਆ ਬੜੀ ਘਟੀ ਹੋਈ ਹੈਗੀ ਆ। ਸੋ ਸਪਲਾਈ ਘਟਣ ਕਰਕੇ ਜਿਹੜੀਆਂ ਚੀਜ਼ਾਂ ਆ, ਜਿਹੜਾ ਸਮਾਨ ਆ, ਉਹਨਾਂ ਦੀਆਂ ਪ੍ਰਾਈਸਿਸ ਬਹੁਤ ਵੱਧ ਗਈਆਂ। ਤੁਸੀਂ ਦੇਖਿਆ ਹੀ ਹੋਊਗਾ ਆਮ ਜਦੋਂ ਸਟੋਰਾਂ 'ਤੇ ਜਾਂਦੇ ਆ ਕਿੰਨੀ ਹਾਈ ਜਿਹੜੀਆਂ ਪ੍ਰਾਈਸਿਸ ਹੋ ਗਈਆਂ ਆ। ਸੋ ਪਰ ਇਹ ਜਿਹੜੀਆਂ ਵੱਡੀਆਂ ਕੰਪਨੀਆਂ ਆ, ਕੋਸਕੋ ਵਰਗੀਆਂ ਜਾਂ ਹੋਰ ਵਾਲਮਾਰਟ ਵਰਗੀਆਂ, ਉਹ ਬਲੇਮ ਇਹੀ ਕਰ ਰਹੀਆਂ ਵੀ ਟਰੱਕਰ ਦੀ ਸ਼ਾਰਟੇਜ ਆ ਅਤੇ ਸਾਡਾ ਜਿਹੜਾ ਸਮਾਨ ਟਾਈਮ ਸਿਰ ਨਹੀਂ ਪਹੁੰਚ ਰਿਹਾ। ਸੋ ਉਹਦੇ ਕਰਕੇ ਜਿਹੜਾ ਉਹ ਪ੍ਰਾਈਸ ਵੀ ਵਧਾ ਦਿੱਤਾ ਆ ਉਹਨਾਂ ਨੇ। ਜੀ, ਸਪਲਾਈ ਚੇਨ ਦੀ ਸਮੱਸਿਆ ਇਕੱਲੀ ਅਮਰੀਕਾ ਨਹੀਂ, ਯੂਕੇ ਦੇ ਵਿੱਚ ਬਹੁਤ ਵੱਡੀ ਆ। ਉੱਥੇ ਜਿਹੜਾ ਰਾਈਟ ਨਾਓ ਕਹਿੰਦੇ ਆ ਵੀ ਜਿਹੜੇ ਪੰਪ ਆ ਉਹ ਡਰਾਈ ਹੋ ਗਏ ਨੇ। ਤੇਲ ਡੀਜ਼ਲ ਦੀ ਬਹੁਤ ਜ਼ਿਆਦਾ ਵੱਡੀ ਕਿੱਲਤ ਆ। ਉੱਥੇ ਵੀ ਟਰੱਕਰਸ ਦੀ ਬਹੁਤ ਵੱਡੀ ਜਿਹੜੀ ਪ੍ਰੋਬਲਮ ਉਹ ਆ ਰਹੀ ਆ। ਬ੍ਰੈਕਸਿਟ ਇਹਨਾਂ ਨੇ ਕਰ ਲਿਆ ਤੇ ਹੁਣ ਇਹਨਾਂ ਨੂੰ ਮੂੰਹ ਦੀ ਖਾਣੀ ਜਿਹੜੀ ਆ ਉਹ ਉੱਥੇ ਪੈ ਰਹੀ ਆ। ਆਉਣਾ ਜਾਣਾ ਇੰਨਾ ਕੁ ਜ਼ਿਆਦਾ ਔਖਾ ਆਪਸ ਦੇ ਵਿੱਚ ਉਹ ਬ੍ਰਿਟੇਨ ਦੇ, ਯੂਕੇ ਦੇ ਨਾਲ ਬਾਕੀ ਮੁਲਕਾਂ ਦਾ ਜਿਹੜਾ ਹੋ ਗਿਆ ਆ। ਲੰਬੀਆਂ ਲਾਈਨਾਂ ਤੇ ਸਪਲਾਈ ਚੇਨ ਪੂਰੀ ਤਰ੍ਹਾਂ ਡਿਸਟਰਬਡ ਜਿਹੜੀ ਹੋ ਚੁੱਕੀ ਆ। ਹੁਣ ਤਾਂ ਗੋਭੀ ਤੋੜਨ ਵਾਲਿਆਂ ਨੂੰ ਕਹਿੰਦੇ ਆ ਵੀ ਅਸੀਂ ਤੁਹਾਨੂੰ 68,000 ਪਾਉਂਡ ਸਾਲ ਦਾ ਜਿਹੜਾ ਉਹ ਦੇਵਾਂਗੇ, ਤੁਸੀਂ ਆ ਕੇ ਕੰਮ ਕਰਨ ਵਾਲੇ ਜਿਹੜੇ ਆ ਉਹ ਹੁਣ ਬਣੋ। ਸੋ ਉੱਥੇ ਵੀ ਬਹੁਤ ਵੱਡੀ ਜਿਹੜੀ ਟਰੱਕਰ ਸ਼ਾਰਟੇਜ ਜਿਹੜਾ ਉਹ ਆ ਰਹੀ ਆ। ਅਮਰੀਕਾ ਦੇ ਵਿੱਚ ਤਾਂ ਚਲੋ ਇੱਦਾਂ ਦਾ ਕੋਈ ਬ੍ਰੈਕਸਿਟ ਤਾਂ ਵਾਲੀ ਗੱਲ ਨਹੀਂ ਹੈਗੀ। ਇੱਥੇ ਵੈਸੇ ਹੀ ਜਿਹੜੀ ਆ ਸ਼ਾਰਟੇਜ ਆ ਲੰਮੇ ਸਮੇਂ ਤੋਂ ਹੀ ਚੱਲਦੀ ਆ ਰਹੀ ਆ। ਸੋ ਇਸ ਟਾਈਮ ਤਾਂ ਕਈ ਜਾਣੇ ਕਹਿੰਦੇ ਵੀ ਲੱਖਾਂ ਦੀ ਤਾਦਾਦ ਦੇ ਵਿੱਚ ਜਿਹੜੇ ਟਰੱਕਰਸ ਦੀ ਆ ਉਹ ਸ਼ਾਰਟੇਜ ਆ ਉਹ ਚੱਲ ਰਹੀ ਆ। ਸੋ ਇਸੇ ਕਰਕੇ ਜਿਹੜੇ ਆਪਾਂ ਦੇਖਦੇ ਹਾਂ ਵੀ ਘੱਟ ਐਕਸਪੀਰੀਅੰਸ ਵਾਲੇ ਵੀ ਜਿਹੜੇ ਉਹਨਾਂ ਨੂੰ ਵੀ ਜਿਹੜਾ ਉਹ ਹਾਇਰ ਆ ਉਹ ਕੀਤਾ ਜਾ ਰਿਹਾ ਹੈਗਾ ਆ। ਆਪਾਂ ਰਾਜਕਨਵੀਰ ਸਿੰਘ ਜੀ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਫਿਰ ਹੋਰ ਖਬਰਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਜੀ, ਮਿਲਦੇ ਹਾਂ ਬ੍ਰੇਕ ਤੋਂ ਬਾਅਦ 'ਚ। ਹੈਲੋ, ਹਾਂਜੀ ਬਸ ਹੁਣੇ ਕਾਲ ਕਰਦੇ। ਮੈਂ ਤੁਹਾਨੂੰ 9:55 ਤੇ ਕਿਹਾ ਸੀ ਕਾਲ ਕਰਦਾ ਰਾਜ ਤੁਹਾਨੂੰ 2 ਮਿੰਟ। ਹਾਂ, ਕਿਉਂਕਿ ਜੁੜੇ ਹੁੰਦੇ ਨਾ ਸਾਰੇ, ਕਾਲ ਕਰਦਾ ਤੁਹਾਨੂੰ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM, KOBO Yuba City 1450 AM, KIIT Sacramento 1470 AM, KCVR Lodi Stockton 1570 AM। ਫ੍ਰੈਸਨੋ ਵਿੱਚ ਬੜੇ ਲੰਮੇ ਸਮੇਂ ਤੋਂ ਤੁਹਾਡੀ ਸੇਵਾ ਦੇ ਵਿੱਚ ਰਾਇਲ ਤਾਜ ਰੈਸਟੋਰੈਂਟ। 25 ਸਾਲ ਤੋਂ ਵੱਧ ਦੇ ਐਕਸਪੀਰੀਅੰਸ ਵਾਲੇ ਕੁੱਕ। ਮੰਗਲਵਾਰ ਹਾਂਜੀ ਰਾਜ, ਇੱਕ ਤਾਂ ਉਹਦਾ ਡੋਰ ਖੋਲ ਦੇ ਮੜ ਜਾ, ਉਹ ਕਾਰਲੋਸ ਬਾਹਰ ਖੜਾ। 100 ਤੋਂ 1000 ਤੱਕ ਦੀ ਇੱਕ ਤਜਿੰਦਰ ਦਾ ਮੈਂ ਤੈਨੂੰ ਮੈਸੇਜ ਭੇਜਦਾ ਹੁਣੇ ਫੋਨ ਰਾਇਲ ਕਾਲ ਆਈ ਸੀ ਤੇ ਉਹ ਯਾਦ ਰੱਖੋ ਰਾਇਲ ਤਾਜ ਰੈਸਟੋਰੈਂਟ ਫ੍ਰੈਸਨੋ 6735 ਨਾਰਥ ਫਰਸਟ ਸਟਰੀਟ ਫ੍ਰੈਸਨੋ। ਹੋਰ ਜਾਣਕਾਰੀ ਦੀ ਕਾਲ ਸੋਢੀ 559 761 9641 559 761 9641। ਉਹ ਅੱਛਾ ਗਿਲ ਇਮੀਗ੍ਰੇਸ਼ਨ ਕੰਸਲਟੈਂਟਸ। ਇਹਨਾਂ ਦਾ ਤੁਸੀਂ ਆਓ ਪਰ ਉਹਨੂੰ ਕਾ ਖਿਲਾ ਰਹੇ ਹੋ ਨਾ। ਵੀਜ਼ਾ, ਗ੍ਰੀਨ ਕਾਰਡ, ਸਿਟੀਜ਼ਨਸ਼ਿਪ, ਐਫੀਡੇਵਿਟ ਆਫ ਸਪੋਰਟ, ਰੀਐਂਟਰੀ ਪਰਮਿਟ, ਵਰਕ ਪਰਮਿਟ, ਇੰਡੀਅਨ ਪਾਸਪੋਰਟ, ਸਿਲੰਡਰ ਸਰਟੀਫਿਕੇਟ ਲੈਣਾ, ਰੀਨਿਊ ਕਰਵਾਉਣਾ, OCI ਕਾਰਡ, ਇੰਡੀਆ ਲਈ ਵੀਜ਼ਾ। ਨਹੀਂ ਉਹ ਪੈਸੇ ਹੁੰਦੇ ਆ, ਉਹ ਤਾਂ ਸਾਡੇ ਜਿਹੜੇ ਸਰਵਿਸਿਜ਼ ਲੈ ਸਕਦੇ ਹੋ। ਕਾਲ ਗੁਰਪ੍ਰੀਤ ਗਿੱਲ 5594122876 559 412 2876। ਐਡਰੈਸ 4709 ਪਤਾ ਨਹੀਂ, ਚੱਲ ਤੂੰ ਉਹਨੂੰ ਖੋਲ ਦੇ, ਕਾਰਲੋਸ ਤੋਂ ਬਾਹਰ ਹੀ ਖੜਾ। ਵਿਜ਼ਿਟ fresnoimmigration.com। ਵਿਆਹੀ ਨੂੰ 4 ਦਿਨ ਹੀ ਹੋਏ, ਦੇਖ ਨੀ ਕਿਦਾਂ ਗੱਡੀਆਂ ਝੂਟਦੀ ਫਿਰਦੀ ਏ। ਸਰਦੀ ਕਿਉਂ ਏ? ਮੈਨੂੰ ਇਹ ਗੱਡੀ ਮੂੰਹ ਵਿਖਾਈ ਤੇ ਤੇਰੇ ਭਾਈਏ ਨੇ ਲੈ ਕੇ ਦਿੱਤੀ ਏ। ਦੱਸੋ ਜੀ ਇਹਨਾਂ ਨੂੰ ਵੀ। ਇਹ ਵੀ ਹੁਣ ਤੂੰ ਹੀ ਦੱਸ ਦੇ। ਐਡੀ ਵਧੀਆ ਡੀਲ ਤੇ ਤੂੰ ਜ਼ਿੰਦਗੀ 'ਚ ਕਦੇ ਨਹੀਂ ਵੇਖੀ ਹੋਣੀ। ਟੋਯੋਟਾ ਆਫ ਕਲੋਵਿਸ, ਨੰਬਰ 1 ਡੀਲਰ ਇਨ ਵੈਲੀ, ਜਿਨ੍ਹਾਂ ਕੋਲੇ ਬਹੁਤ ਵੱਡੀ ਇਨਵੈਂਟਰੀ। ਪੰਜਾਬੀ ਸਟਾਫ 'ਚ ਅਸਿਸਟੈਂਟ ਮੈਨੇਜਰ ਕੈਨਵਿਕ, ਸੇਲਸ ਮੈਨੇਜਰ KK, ਫਾਈਨੈਂਸ ਮੈਨੇਜਰ ਮੈਚ। ਬੜੇ ਹੀ ਵਧੀਆ ਤਰੀਕੇ ਨਾਲ ਤੁਹਾਨੂੰ ਹਰ ਗੱਲ ਸਮਝਾਉਂਦੇ ਨੇ। ਇਹਨਾਂ ਕੋਲੋਂ ਨਵੀਂ ਗੱਡੀ ਲੈਣ ਦੇ ਨਾਲ ਨਾਲ ਤੁਸੀਂ ਕੋਈ ਪੁਰਾਣੀ ਗੱਡੀ ਵੀ ਵੇਚਣੀ ਹੋਵੇ ਤੇ ਉਹ ਵੀ ਵੇਚ ਸਕਦੇ ਹੋ। ਤੇ ਵਧੇਰੀ ਜਾਣਕਾਰੀ ਲਈ ਸੇਲਸ ਮੈਨੇਜਰ KK ਦਾ ਨੰਬਰ ਮਿਲਾਓ 5592943142 ਯਾਨੀ 5592943142। ਤੇ ਅਸਿਸਟੈਂਟ ਮੈਨੇਜਰ ਕੈਨ ਵਿਰਕ ਦਾ ਨੰਬਰ ਹੈ 5593133470 ਯਾਨੀ 5593133470। Toyota of Clovis, 895 West Shah Avenue, Clovis. Yeah, he's coming out.
Easy Truck and Trailer Repair, Fresno 3153 East Malaga Avenue, Fresno। ਟਰੱਕ ਦਾ ਆਇਲ ਚੇਂਜ, ਟਰੱਕ ਟਾਇਰ, ਬ੍ਰੇਕ ਸੀਲ ਅਤੇ ਟਰੱਕ ਦਾ ਹਰ ਤਰ੍ਹਾਂ ਦਾ ਕੰਮ ਕਰਦੇ ਹਨ। ਟ੍ਰੇਲਰ ਦੀ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਹਨ। ਇਹਨਾਂ ਨੂੰ ਸ਼ਾਪ ਵਿੱਚ ਕੰਮ ਕਰਨ ਵਾਸਤੇ ਮਕੈਨਿਕ ਦੀ ਲੋੜ ਹੈ। ਇਹਨਾਂ ਦੇ ਕੋਲ ਟਰੱਕ ਪਾਰਕਿੰਗ ਰੈਂਟ ਤੇ ਉਪਲਬਧ ਹੈ। ਕਾਲ ਬਲਜਿੰਦਰ ਸਿੰਘ 5596475901, ਰੋਮੀ ਸਿੰਘ 5593521374, ਪਰਮਜੀਤ ਸਿੰਘ 5592701822। Easy Truck and Trailer Repair, Fresno। बहुत ही ज्यादा फायदे वाला फ्यूल कार्ड, जिसकी कोई भी वीकली, मंथली या ईयरली फीस नहीं, कोई क्वांटिटी दी रिक्वायरमेंट नहीं, जब मर्जी कैंसिल करवा सकते हो। टीए, पेट्रो, सैब्रोज, रोड रेंजर्स, एम बेस्ट ते होर बहुत सारे फ्यूल स्टेशंस तो वधिया डिस्काउंट मिलेगा। कैरियर ਨੂੰ ਪੂਰਾ ਡਿਸਕਾਊਂਟ ਦਿਸੇਗਾ। ਇਸ फ्यूल कार्ड ਦੇ ਲਈ ਅੱਜ ਹੀ ਕਾਲ ਕਰੋ। ਟਰੱਕਿੰਗ ਮਲਟੀ ਸਰਵਿਸਿਜ਼ 4082722600 4082722600। ਪੰਜਾਬੀ ਵਿੱਚ ਸਾਰੀ ਗੱਲ ਸਮਝਾਉਣਗੇ। ਪੁੱਤਰ ਜੀ, ਪਰਮਾਤਮਾ ਦੀ ਮਿਹਰ ਨਾਲ ਆਪਣੇ ਕੋਲ ਗੈਸ ਸਟੇਸ਼ਨ, ਲੀਕਰ ਸਟੋਰ ਤੇ ਟਰੱਕਿੰਗ ਯਾਰਡ ਨਾਲ ਮਾਰੋ ਮਾਰ ਹੋਈ ਪਈ ਆ। ਤੇ ਹੁਣ ਅਗਲਾ ਪ੍ਰੋਜੈਕਟ ਕੀ ਹੋ ਸਕਦਾ? ਯਾਰ ਮੈਂ ਤਾਂ ਬਿਜ਼ਨਸਾਂ ਦੇ ਚੱਕਰ ਲਾ ਲਾ ਕੇ ਥੱਕ ਚੁੱਕਾ। ਹੁਣ ਕੋਈ ਨਵਾਂ ਪ੍ਰੋਜੈਕਟ ਕਰਨ ਨੂੰ ਦਿਲ ਨਹੀਂ ਕਰਦਾ। ਤੂੰ ਦਿਲ ਨਾ ਛੱਡ। ਬਿਜ਼ਨਸਾਂ ਤੇ ਗੇੜੇ ਲਾਉਣ ਦੀ ਬਜਾਏ ਕਾਲ ਕਰ ਵਿਸਤਾ CCTV ਵਾਲੇ ਸੁਖਪਾਲ ਹੋਰਾਂ ਨੂੰ। ਦੇਖਣਾ ਉਹਨਾਂ ਦੀ ਤਜਰਬੇਕਾਰ ਟੀਮ 4K ਟੈਕਨੋਲੋਜੀ ਦੇ ਮਾਡਰਨ ਕੈਮਰੇ ਲਗਾ ਕੇ ਕਮਾਲ ਕਰ ਦੇਣਗੇ। ਤੇ ਨਾਲੇ ਟਰੱਕਿੰਗ ਯਾਰਡ ਵਿੱਚ ਕੈਮਰੇ ਲਗਾਉਣ ਦੇ ਪੂਰੇ ਮਾਰ ਨੇ। ਅੱਛਾ ਡਰ, ਮੈਂ ਅੱਜ ਹੀ ਕਾਲ ਕਰਦਾ ਵਿਸਤਾ CCTV ਵਾਲਿਆਂ ਨੂੰ ਤੇ ਉਹਨਾਂ ਨੂੰ ਕਹਿਣਾ ਆਪਣੇ ਸਾਰੇ ਬਿਜ਼ਨਸਾਂ ਤੇ 4K ਦੀ ਮਾਡਰਨ ਟੈਕਨੋਲੋਜੀ ਵਾਲੇ ਕੈਮਰੇ ਲਾ ਕੇ ਮੇਰੇ ਚੱਕਰ ਤਾਂ ਕਰਨ ਬੰਦ, ਤਾਂ ਜੋ ਮੈਂ ਨਵੇਂ ਪ੍ਰੋਜੈਕਟ ਦੇ ਬਾਰੇ ਸੋਚਾਂ। ਸੋ ਜੇਕਰ ਤੁਸੀਂ ਕਾਰ, ਗੈਸ ਸਟੇਸ਼ਨ, ਲੀਕਰ ਸਟੋਰ, ਟਰੱਕਿੰਗ ਯਾਰਡ ਜਾਂ ਕਿਸੇ ਵੀ ਬਿਜ਼ਨਸ ਤੇ ਲੇਟੈਸਟ 4K ਟੈਕਨੋਲੋਜੀ ਦੇ ਕੈਮਰੇ ਲਗਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਸੁਖਪਾਲ ਸਿੰਘ ਹੋਰਾਂ ਨੂੰ। ਇਹਨਾਂ ਦੀ ਕੰਪਨੀ 22 ਸਾਲ ਪੁਰਾਣੀ ਹੈ ਤੇ ਇਹ ਕੈਲੀਫੋਰਨੀਆ ਦੇ ਹਰੇਕ ਏਰੀਆ ਵਿੱਚ ਕੈਮਰਾ ਸਿਸਟਮ ਇੰਸਟਾਲ ਕਰਦੇ ਨੇ। ਤੇ ਇਹਨਾਂ ਦਾ ਫੋਨ ਨੰਬਰ ਹੈ ਜੀ 6615865080 661 586। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM, KCVR Stockton Modesto 1570 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ ਤੇ ਹਰਜੋਤ ਸਿੰਘ ਜੀ ਆਪਣੇ ਨਾਲ ਇਸ ਟਾਈਮ ਤਜਿੰਦਰ ਸਿੰਘ ਦੋਸਾਂਝ ਜੀ ਜੁੜ ਚੁੱਕੇ ਨੇ ਢਾਰਾਬਿਨਾ ਗੁਰਦੁਆਰਾ ਸਾਹਿਬ ਤੋਂ, ਉਹਨਾਂ ਦੀ ਪ੍ਰਬੰਧਕ ਕਮੇਟੀ ਦੇ ਵਿੱਚੋਂ। ਤਜਿੰਦਰ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਤੁਹਾਡਾ ਵੀ ਸਵਾਗਤ ਹੈ ਜੀ। ਤੇ ਜੀ ਤਜਿੰਦਰ ਦੋਸਾਂਝ ਜੀ, ਤੁਸੀਂ ਜਿਹੜੀ ਅਪਡੇਟ ਦੇਣਾ ਚਾਹੁੰਦੇ ਸੀ ਨਗਰ ਕੀਰਤਨ ਦੇ ਬਾਬਤ, ਸੋ ਕੀ ਅਪਡੇਟ ਹੈਗੀ ਆ ਪ੍ਰਬੰਧਕ ਕਮੇਟੀ ਵੱਲੋਂ ਉੱਥੇ ਦੀ? ਭਾਜੀ ਹੋਇਆ ਕਿ ਅਸੀਂ ਬਾਰ-ਬਾਰ ਅਨਾਉਂਸ ਵੀ ਕਰਦੇ ਹਾਂ, ਤੁਹਾਡੇ ਰੇਡੀਓ ਤੇ ਵੀ ਅਨਾਉਂਸਮੈਂਟ ਹੁੰਦੀ ਆ ਤੇ ਨਗਰ ਕੀਰਤਨ 7 ਨਵੰਬਰ ਨੂੰ ਹੋਣ ਜਾ ਰਿਹਾ। ਹੋਇਆ ਕਿ ਕੱਲ ਤੋਂ ਇੱਕ ਨਿਊਜ਼ ਜਿਹੜੀ 27 ਅਕਤੂਬਰ 2020 ਦੇ ਵਿੱਚ ਚੈਨਲ 13 CBS ਨੇ ਕਿਤੇ ਪਿਛਲੇ ਸਾਲ ਦੀ ਨਿਊਜ਼ ਸੀ ਨਾ ਜੀ, ਉਹ ਲੋਕਾਂ ਨੇ ਪਤਾ ਨਹੀਂ ਕੌਣ ਸ਼ਰਾਰਤ ਕਰ ਰਿਹਾ, ਉਹ ਮੀਡੀਆ ਦੇ ਉੱਤੇ ਪਾਉਣੀ ਸ਼ੁਰੂ ਕਰਤੀ WhatsApp ਤੇ ਟੈਕਸਟ ਕਰ ਕਰਕੇ। ਉਹਦੇ ਵਿੱਚ ਜੇ ਤਾਂ ਕੋਈ ਖਿਆਲ ਨਾ ਦੇਖੇ ਤਾਂ ਉਹਦੇ ਵਿੱਚ ਛੋਟੇ ਅੱਖਰਾਂ 'ਚ ਡੇਟ ਵੀ ਲਿਖੀ ਹੋਈ ਪਿਛਲੇ ਸਾਲ ਦੀ, ਲੇਕਿਨ ਉਹਦਾ ਹੈਡਿੰਗ ਸੀ ਕੋਵਿਡ ਰਿਸਟ੍ਰਿਕਟਡ ਯੂਬਾ ਸਿਟੀ ਨਗਰ ਕੀਰਤਨ ਫੈਸਟੀਵਲ ਜੀ। ਅੱਛਾ, ਉਹਦੇ ਵਿੱਚ ਹੁੰਦਾ ਕੀ ਆ, ਆਮ ਸੰਗਤ ਉਹ ਪੜ੍ਹਦੀ ਆ ਜਾਂ ਜੰਗ ਬਲੱਡ ਪੜ੍ਹਦਾ, ਉਹਨੇ ਇਹ ਸੋਚਣਾ ਵੀ ਨਗਰ ਕੀਰਤਨ ਐਤਕੀ ਬੰਦ ਕਰ ਦਿੱਤਾ, ਲੇਕਿਨ ਨਗਰ ਕੀਰਤਨ ਤਾਂ ਹੋ ਰਿਹਾ। ਸਾਡੀ ਇਹੀ ਹੱਥ ਬੰਨ੍ਹ ਕੇ ਬੇਨਤੀ ਆ ਕਿ ਜਿੱਥੇ ਜਿੱਥੇ ਵੀ ਸੰਗਤ ਗੁਰੂ ਦੇ ਪਿਆਰੇ ਪੰਜਾਬੀ ਕਮਿਊਨਿਟੀ ਜੋ ਸਿੱਖ ਭਾਈਚਾਰਾ ਸੁਣ ਰਿਹਾ, ਉਹਨਾਂ ਨੂੰ ਇਹੀ ਬੇਨਤੀ ਆ ਕਿ ਨਗਰ ਕੀਰਤਨ ਹੋਣ ਜਾ ਰਿਹਾ। ਉਸੇ ਤਰ੍ਹਾਂ ਹੀ ਲੰਗਰ ਸਟਾਲ ਦੁਕਾਨਾਂ ਲੱਗਣੀਆਂ, ਉਸੇ ਤਰ੍ਹਾਂ ਸੇਵਾਵਾਂ ਹੋਣੀਆਂ। ਲੋਕਲ ਮੈਨੇਜਮੈਂਟ ਵੱਲੋਂ ਸੰਗਤ ਵੱਲੋਂ ਖੰਡ ਪਾਠਾਂ ਦੀ ਲੜੀ ਚੱਲ ਰਹੀ ਆ, ਪਰ ਇਹ ਕਿਉਂ ਸਾਡੇ ਵੀਰ ਆਪਣੇ ਵਿੱਚੋਂ ਕੋਈ ਨਾ ਕੋਈ ਸ਼ਰਾਰਤ ਕਰ ਰਿਹਾ। ਉਹਨਾਂ ਨੂੰ ਹੱਥ ਬੰਨ੍ਹ ਕੇ ਇਹੀ ਬੇਨਤੀ ਆ ਵੀ ਆਓ ਰਲ ਕੇ ਚੱਲੀਏ, ਸਮਾਂ ਸਾਡਾ ਸਾਥ ਦਿਓ, ਕੋਈ ਸੁਝਾਅ ਦਿਓ ਤਾਂ ਕਿ ਜਿਹੜਾ ਪ੍ਰੋਗਰਾਮ ਹੈ ਤਾਂ ਗੁਰੂ ਮਾਨਿਓ ਗ੍ਰੰਥ, ਸਾਡੇ ਗੁਰੂ ਗ੍ਰੰਥ ਸਾਹਿਬ ਦਾ ਦਿਨ ਮਨਾ ਰਹੇ ਆ, ਨਾ ਕਿਸੇ ਕਮੇਟੀ ਦਾ, ਨਾ ਕਿਸੇ ਇੰਡੀਵਿਜੂਅਲ ਦਾ, ਨਾ ਕਿਸੇ ਦੇਹਧਾਰੀ ਦਾ। ਅਸੀਂ ਸਾਰਿਆਂ ਨੂੰ ਰਲ ਕੇ ਚੱਲਣ ਦੀ ਲੋੜ ਹੈ।
ਜੀ ਬਿਲਕੁਲ, ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਭਈ ਕਮੇਟੀ ਦੇ ਕਿਸੇ ਮੈਂਬਰ ਨਾਲ ਤੁਹਾਡੀ ਹੋ ਸਕਦੀ ਆ ਕੋਈ ਅਪਸੈਟ ਉਹਦੇ ਬਾਰੇ, ਪਰ ਇਹ ਤਾਂ ਗੁਰੂ ਦੀ ਗੱਲ ਆ। ਸੋ ਬਿਲਕੁਲ ਨਗਰ ਕੀਰਤਨ ਜਿਹੜੇ ਜੁਬਾ ਸਿਟੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਆ ਉਹ ਦੱਸ ਰਹੇ ਆ, ਨਗਰ ਕੀਰਤਨ ਹੋਣਾ ਆ 100%। ਤੇ ਕੈਲੀਫੋਰਨੀਆ ਦੇ ਵਿੱਚ ਆਲਰੇਡੀ ਜਿਹੜੀਆਂ ਵੱਡੀਆਂ ਇਵੈਂਟਸ ਬਹੁਤ ਹੋ ਰਹੀਆਂ ਆ। ਪਿਛਲੇ ਹਫ਼ਤੇ ਕੈਲੀਫੋਰਨੀਆ ਦੇ ਵਿੱਚ ਇੱਕ ਰੋਡੀਓ ਸ਼ੋਅ ਹੋਇਆ ਸੀ ਸਲੀਨਸ 'ਚ, ਹਜ਼ਾਰਾਂ ਦੀ ਗਿਣਤੀ 'ਚ ਲੋਕ ਉੱਥੇ ਆਏ ਹੋਏ ਸੀ। ਕੈਲੀਫੋਰਨੀਆ ਦੀ ਕੈਪੀਟਲ ਤੇ ਏਅਰ ਸ਼ੋਅ ਹੋਇਆ, ਉੱਥੇ ਹਜ਼ਾਰਾਂ ਦੀ ਗਿਣਤੀ ਸੀ। ਇੰਨਾ ਜ਼ਰੂਰ ਆ, ਆਪਾਂ ਰੇਡੀਓ ਵੱਲੋਂ ਸਾਰਿਆਂ ਨੂੰ ਬੇਨਤੀ ਕਰਦੇ ਭਾਈ ਜਿਨ੍ਹਾਂ ਨੇ ਜਾਣਾ ਆ ਟੀਕੇ ਜ਼ਰੂਰ ਲਵਾ ਲਿਓ, ਵੈਕਸੀਨ ਲਵਾਇਓ। ਬਾਕੀ ਜਿਹੜਾ ਤੁਸੀਂ ਮਾਸਕ ਵੀ ਜ਼ਰੂਰ ਪਾਓ। ਪਰ ਈਵੈਂਟ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਨਗਰ ਕੀਰਤਨ ਆ ਉਹ ਬਿਲਕੁਲ ਹੋਣਾ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਜਿਹੜੇ ਅਫਵਾਹਾਂ ਫੈਲਾ ਰਹੇ ਭਾਈ ਇੱਦਾਂ ਗੁਰੂ ਦੇ ਨਾਲ ਜਿਹੜਾ ਆ, ਇਹ ਤੁਸੀਂ ਗਲਤ ਕੰਮ ਨਾ ਕਰੋ, ਇਹ ਬਹੁਤ ਮਾੜੀ ਗੱਲ ਆ, ਤੁਹਾਨੂੰ ਸਜ਼ਾ ਭੁਗਤਣੀ ਪੈਣੀ ਆ ਇਹ। ਖਾਲਸਾ ਸਾਹਿਬ ਇੱਕ ਹੋਰ ਬੇਨਤੀ ਆ ਵੀ ਦੇਖੋ, ਅਸੀਂ ਬਾਹਰ ਸਕਰੀਨਾਂ ਲਾਉਣ ਦੀ ਵੀ ਟਰਾਈ ਕਰ ਰਹੇ ਹਾਂ। ਹਰ ਤਰ੍ਹਾਂ ਲੋਕਲ ਜਿਹੜੀ ਅਥਾਰਟੀ ਆ, ਘੋੜੇ ਦਾ ਖੁਸ਼ ਆ, ਉਹ ਸਾਡਾ ਸਾਥ ਦੇ ਰਹੇ ਆ। ਸਾਡੇ ਆਪਣੇ ਬੰਦੇ ਇਸ ਚੀਜ਼ ਨੂੰ ਪੋਜ ਕਰਨ ਦੀ ਸੀਕ੍ਰੇਟਲੀ ਕੋਸ਼ਿਸ਼ ਕਰਦੇ ਆ, ਲੇਕਿਨ ਇਹ ਦਿਨ ਆ ਮਹਾਰਾਜ ਦਾ, ਇਹ ਮਨਾਇਆ ਹੀ ਜਾਣਾ, ਇਹਨੂੰ ਕੋਈ ਰੋਕ ਨਹੀਂ ਸਕਦਾ। ਹਾਂ, ਕੁਦਰਤ ਦੇ ਬਸ ਹੈਗੀਆਂ ਗੱਲਾਂ, ਲੇਕਿਨ ਬੰਦੇ ਨੂੰ ਇਹ ਸ਼ਰਾਰਤ ਕਰਨੀ ਬੰਦ ਕਰਨੀ ਚਾਹੀਦੀ ਆ। ਕੋਈ ਵੀ ਮੇਰਾ ਵੀਰ ਇੱਥੇ ਕਹਿੰਦੇ ਰਲ ਕੇ ਚੱਲੀਏ। ਇਹ ਨਗਰ ਕੀਰਤਨ ਜਿੱਥੇ ਵੀ ਸਿੱਖ ਸੰਗਤ, ਪੰਜਾਬੀ ਕਮੇਟੀ ਜੋ ਨਾਨਕ ਨਾਮ ਲੇਵਾ ਸਿੱਖਿਆ, ਇਹ ਉਹ ਸਾਰੇ ਮਨਾ ਰਹੇ ਆ। ਅਸੀਂ ਇਕੱਲੇ ਕੀ ਕਰ ਸਕਦੇ ਹਾਂ? ਇਹ ਤਾਂ ਸਾਰਿਆਂ ਦੀ ਦੇਣ ਆ, ਸਾਰਿਆਂ ਦੀ ਇਨਪੁਟ ਆ ਜੀ। ਜੀ ਜੇ ਕਿਸੇ ਨੂੰ ਲੱਗਦਾ ਆ ਤੇ ਜਰੂਰ ਆਪ ਸੇਵਾ ਕਰੋ, ਮੂਹਰੇ ਹੋ ਕੇ ਜਰੂਰ ਜਿੱਥੇ ਵੀ ਕਰ ਸਕਦੇ, ਕਿਉਂਕਿ ਉੱਥੇ ਬਹੁਤ ਹਜ਼ਾਰਾਂ ਦੇ ਹਿਸਾਬ ਨਾਲ ਵਲੰਟੀਅਰ ਦੀ ਜ਼ਰੂਰਤ ਹੁੰਦੀ ਆ। ਸਾਰੇ ਸੇਫ ਰਹਿ ਕੇ ਆਪਾਂ ਸਾਰਿਆਂ ਨੇ, ਕਿਉਂਕਿ ਪਿਛਲੇ ਸਾਲ ਠੀਕ ਆ ਕਰੋਪੀ ਹੋਈ ਆ, ਸਾਰਿਆਂ ਨੂੰ ਹੀ ਹੋਈ ਆ, ਪਰ ਇਸ ਵਾਰ ਜੇ ਉੱਥੇ ਦੀ ਅਥਾਰਟੀਜ਼ ਨੇ ਅਲਾਓ ਕੀਤਾ ਹੈਗਾ, ਫੇਰ ਸਾਨੂੰ ਕੋਈ ਜਿਹੜਾ ਆ ਐਵੇਂ ਅਫਵਾਹਾਂ ਨਹੀਂ ਫੈਲਾਉਣੀਆਂ ਚਾਹੀਦੀਆਂ। ਜੀ ਬਿਲਕੁਲ, ਜੇ ਕਿਸੇ ਨੂੰ ਲੱਗਦਾ ਵੀ ਨਹੀਂ ਜਾ ਸਕਦੇ ਤੁਸੀਂ ਨਾ ਜਾਓ, ਤੁਸੀਂ ਆਪ ਜੇ ਨਹੀਂ ਜਾਣਾ ਨਾ ਜਾਓ, ਪਰ ਦੂਜਿਆਂ ਨੂੰ ਇਦਾਂ ਜਿਹੜਾ ਉਹ ਨਾ ਕਰੋ। ਤੇ ਬਾਕੀ ਜਿੱਦਾਂ ਹਰਜੋਤ ਸਿੰਘ ਜੀ ਨੇ ਵੀ ਕਿਹਾ, ਬਾਕੀ ਵੀ ਕਿਹਾ ਵੀ ਉਹ ਟਰਾਈ ਕਰ ਰਹੇ ਆ ਵੀ ਬਾਹਰ ਸਕਰੀਨਾਂ ਵੀ ਲੱਗਣ। ਤੁਸੀਂ ਜਿਹੜੇ ਮਾਸਕ ਵਗੈਰਾ ਪਾ ਕੇ ਰੱਖੋ, ਵੈਕਸੀਨ ਦਾ ਜਿਹੜਾ ਤੁਸੀਂ ਆਪਣਾ ਲਗਵਾ ਕੇ ਰੱਖੋ, ਮੁਫਤ 'ਚ ਵੈਕਸੀਨਾਂ ਵੰਡੀਆਂ ਜਾ ਰਹੀਆਂ, ਲੱਗ ਰਹੀਆਂ ਨੇ। ਸੋ ਤੁਸੀਂ ਉਸ ਦੇ ਜਿਹੜੇ ਪ੍ਰਤੀ ਹੋਵੋ। ਸੋ ਮਹੀਨੇ ਕੁ ਦਾ ਸਮਾਂ ਜਿਹੜਾ ਆ ਉਹ ਰਹਿ ਗਿਆ ਆ, ਮਹੀਨੇ ਤੋਂ ਥੋੜ੍ਹਾ ਜਿਹਾ ਵੱਧ ਦਾ ਸਮਾਂ ਜਿਹੜਾ ਉਹ ਰਹਿ ਗਿਆ ਆ। ਸੋ ਤਿਆਰੀਆਂ ਕਿੰਨੀਆਂ ਕੁ ਹੋ ਚੁੱਕੀਆਂ ਜੇ ਤੁਹਾਨੂੰ ਪੁੱਛਦੇ ਜਾਈਏ ਜੀ? ਹਾਂਜੀ, ਹਰ ਤਰ੍ਹਾਂ ਦੀ ਤਿਆਰੀ ਆ। ਤਕਰੀਬਨ ਉਹਦੀਆਂ ਬਾਹਰ ਦੁਕਾਨਾਂ ਲੱਗਦੀਆਂ, ਉਹ ਸਾਰੀਆਂ ਉਦੋਂ ਵੀ ਵੱਧ ਚਾਹੀਦੀਆਂ ਦੁਕਾਨਾਂ ਲਾਉਣ ਲਈ। ਰਹੀ ਗੱਲ ਲੰਗਰਾਂ ਦੀ, ਲੰਗਰ ਪਿਛਲੇ ਸਾਲੋਂ ਵੱਧ ਵੀਰਾਂ ਦੇ ਕਾਲ ਆ ਰਿਹਾ ਜੀ, ਸਾਨੂੰ ਵੀ ਥਾਂ ਦਿਓ, ਸਾਨੂੰ ਵੀ ਥਾਂ ਦਿਓ। ਤੇ ਮੇਰਾ ਮਤਲਬ ਹਰ ਤਰ੍ਹਾਂ ਦਾ ਪ੍ਰਬੰਧ ਆ। ਮਤਲਬ ਕੋਈ ਏਦਾਂ ਦੀ ਗੱਲ ਨਹੀਂ ਜਿਹੜੀ ਵਿੱਚ ਕੋਈ ਪ੍ਰੋਬਲਮ ਆ ਰਹੀ ਆ। ਇਹੀ ਪ੍ਰੋਬਲਮ ਆ ਰਹੀ ਆ, ਕੋਈ ਨਾ ਕੋਈ ਦੂਜੇ ਤੀਜੇ ਦਿਨ ਕੋਈ ਨਾ ਕੋਈ ਅੱਜ ਕੱਲ੍ਹ ਮੀਡੀਆ ਵਿੱਚ ਹੋਇਆ ਉਹਦੇ ਬੰਦੇ ਪਾਈ ਜਾਂਦੇ ਆ, ਉਹਦਾ ਪਰਹੇਜ਼ ਕਰਨ। ਇੱਕੋ ਫਿਰ ਬੇਨਤੀ ਆ ਜੀ, ਰਲ ਕੇ ਚੱਲੀਏ। ਤੁਹਾਡਾ ਕਿੰਨਾ ਸਾਨੂੰ ਸਾਥ ਆ ਰੇਡੀਓ ਦਾ, ਕਿੰਨੀ ਦੂਰ ਤੇ ਮੈਸੇਜ ਦੇ ਰਹੇ ਆ। ਹਰ ਸਾਲ 2 ਵੀਕ ਪਹਿਲਾਂ ਸਭਾਵਾਂ ਵੀ ਕਰਦੇ ਆ। ਤੁਹਾਡਾ ਵੀ ਬਹੁਤ ਧੰਨਵਾਦ ਆ। ਫਿਰ ਇੱਕੋ ਵਾਰ ਬੇਨਤੀ ਆ ਭਾਈ, ਆਓ ਰਲ ਕੇ ਚੱਲੀਏ, ਇਹ ਦਿਨ ਨੂੰ ਮਨਾਈਏ, ਦੁਨੀਆ ਭਰ ਵਿੱਚ ਆਪਣਾ ਪੋਜ਼ਿਟਿਵ ਮੈਸੇਜ ਦਈਏ। ਗੁਰੂ ਮਾਨਿਓ ਗ੍ਰੰਥ, ਇਹ ਹੱਥ ਬੰਨ੍ਹ ਕੇ ਬੇਨਤੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਬਿਲਕੁਲ ਜਿਹੜਾ ਜੁਬਾ ਸਿਟੀ ਦੇ ਵਿੱਚ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜਾ ਹੁੰਦਾ ਆ ਉਹ ਹੋ ਰਿਹਾ ਹੈਗਾ। ਤੇ ਉਹਦੇ ਸੰਬੰਧ ਦੇ ਵਿੱਚ ਅਖੰਡ ਪਾਠ ਸਾਹਿਬ, ਜਿਹੜੇ ਅਖੰਡ ਪਾਠ ਸਾਹਿਬ ਦੇ ਪਾਠ ਆ ਉਹਨਾਂ ਦੀ ਲੜੀ ਵੀ ਚੱਲ ਰਹੀ ਹੈਗੀ ਆ। ਥੋੜ੍ਹੇ ਦਿਨਾਂ ਤੱਕ ਆਪਾਂ ਰੇਡੀਓ ਦੇ ਉੱਤੇ ਲਾਈਵ ਪ੍ਰੋਗਰਾਮ ਜਿਹੜਾ ਆ ਸ਼ਾਮ ਨੂੰ ਜਿਹੜੇ ਹੁੰਦੇ ਉਹ ਵੀ ਆਪਾਂ ਸ਼ੁਰੂ ਕਰ ਦੇਵਾਂਗੇ, ਤਾਂ ਕਿ ਸਾਰੇ ਸਰੋਤੇ ਜਿਹੜੇ ਨਹੀਂ ਜਾ ਸਕਦੇ ਘਰਾਂ ਦੇ ਵਿੱਚ ਸੁਣ। ਸੋ ਜਿਹੜੇ ਅਫਵਾਹਾਂ ਕਈ ਫੈਲਾ ਰਹੇ ਆ ਉਹ ਮਾੜੀ ਗੱਲ ਆ, ਇੱਦਾਂ ਕਰਨੀ ਨਹੀਂ ਚਾਹੀਦੀ। ਦੇਖੋ ਹਰਜੋਤ ਸਿੰਘ ਜੀ, ਜਿੱਦਾਂ ਆਪਾਂ ਤੁਸੀਂ ਵੀ ਦੱਸ ਕੇ ਹਟੇ, ਹਰ ਥਾਂ ਦੇ ਉੱਤੇ ਸਾਰੇ ਪ੍ਰੋਗਰਾਮ ਜਿਹੜੇ ਉਹ ਹੋ ਰਹੇ ਨੇ ਹੁਣ। ਸੋ ਇਹ ਆ ਵੀ ਤੁਸੀਂ ਆਪਣੀਆਂ ਪ੍ਰੀਕਾਸ਼ਨਸ ਲਓ। ਇਹ ਆਪਣੇ ਵੱਲੋਂ ਜਿਹੜੀ ਉਹ ਟਰਾਈ ਕਰ ਰਹੇ ਆ ਵੀ ਤੁਹਾਨੂੰ ਜਿਹੜਾ ਇੱਕ ਵਧੀਆ ਮਾਹੌਲ ਜਿਹੜਾ ਉੱਥੇ ਉਹ ਮਿਲੇ। ਸੋ ਇਨਸਟੈਡ ਵੀ ਆਪਾਂ ਜਿਹੜੀ ਇੱਕ ਦੂਜੇ ਦੀ ਲੱਤ ਖਿੱਚੀਏ,
ਜਿਹੜੇ ਇਸ ਦੇ ਜਿਹੜਾ ਜਾਣਾ ਚਾਹੁੰਦੇ ਵੀ ਭਾਈ ਤੁਸੀਂ ਆਪਣੇ ਪੂਰੇ ਪ੍ਰੀਕਾਸ਼ਨਸ ਲੈ ਕੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਰਕੇ ਤੁਸੀਂ ਜੀ। ਉੱਥੇ ਜਾਓ। ਸੋ ਦੇਖੋ ਪ੍ਰਬੰਧ ਵੀ ਵਧੀਆ ਕਰ ਰਿਹਾ, ਜਿਸ ਤਰ੍ਹਾਂ ਤਜਿੰਦਰ ਸਿੰਘ ਦੋਸਾਂਝ ਹੁਣੀ ਦੱਸਿਆ ਹੀ ਆ ਵੀ ਬਾਹਰ ਵੱਡੇ ਸਕਰੀਨ ਲਾ ਰਹੇ ਆ ਤਾਂ ਕਿ ਅੰਦਰ ਵੀ ਰਸ਼ ਨਾ ਹੋਵੇ, ਮੱਥਾ ਟੇਕ ਕੇ ਬਾਹਰ ਜਿੱਥੇ ਤੁਸੀਂ ਬੈਠ ਸਕਦੇ ਆ। ਆਪਾਂ ਵੀ ਉਹਨਾਂ ਨੂੰ ਸੁਜੈਸ਼ਨ ਦੇਵਾਂਗੇ, ਤੁਸੀਂ ਵੀ ਉਹਨਾਂ ਨੂੰ ਸੁਜੈਸ਼ਨ ਦਿਓ, ਜਿਹੜੀਆਂ ਸੰਗਤਾਂ ਹੈਗੀਆਂ, ਜਿਹੜੇ ਲੰਗਰ ਆ ਵੀ ਆਪਾਂ ਦੇਖਿਆ ਬਹੁਤ ਵਾਰ ਰਸ਼ ਹੁੰਦਾ ਆ। ਜੇ ਉਹ ਦੂਰ ਲੰਗਰ ਹੋ ਜਾਣ ਤੇ ਉਹਦੇ ਨਾਲ ਰਸ਼ ਵੀ ਘੱਟ ਸਕਦਾ ਆ। ਸੋ ਇਹ 40 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਜਿਹੜੀ ਉੱਥੇ ਨਗਰ ਕੀਰਤਨ ਚੱਲਦਾ ਹੈਗਾ, ਨਗਰ ਕੀਰਤਨ ਹੁੰਦਾ। ਸੋ ਆਪਾਂ ਨੂੰ ਸਾਰਿਆਂ ਨੂੰ ਜਿਹੜਾ ਉਹ ਸਾਥ ਦੇਣਾ ਚਾਹੀਦਾ ਜੀ। 42ਵਾਂ ਇਸ ਵਾਰ ਜਿਹੜਾ ਉਹ ਹੋਣਾ ਆ। ਸੋ ਕੋਵਿਡ ਕਰਕੇ ਪਿਛਲੇ ਸਾਲ ਕੁਛ ਵੀ ਨਹੀਂ ਹੋਇਆ, ਹੁਣ ਸਾਰਾ ਕੁਛ ਜਿਹੜਾ ਉਹ ਹੋਣਾ ਸ਼ੁਰੂ ਹੋ ਰਿਹਾ ਹੈਗਾ ਆ। ਕਨਸਰਟ ਹੋ ਰਹੇ ਆ, ਕਈ ਕੁਛ ਜਿਹੜਾ ਉਹ ਹੋ ਰਿਹਾ ਆ। ਬਾਕੀ ਉਹਨਾਂ ਨੂੰ ਆਗਿਆ ਜਿਹੜੀ ਉੱਥੋਂ ਦੀ ਹੈਲਥ ਡਿਪਾਰਟਮੈਂਟ ਨੇ ਜਿਹੜੀ ਉਹ ਦਿੱਤੀ ਹੈਗੀ। ਸੋ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਆ ਵੀ ਇਹ ਸਾਰਾ ਕੁਛ ਜਿਹੜਾ ਉਹ ਸ਼ੁਰੂ ਹੋਇਆ। ਸੋ ਜ਼ਰੂਰ ਆ ਵੀ ਭਾਈ ਪਰ ਗਲਤ ਅਫਵਾਹਾਂ ਜਿਹੜੀਆਂ ਉਹ ਨਾ ਕਰੋ। ਜੇ ਤੁਹਾਡੇ ਕੋਲ ਕੋਈ ਠੋਸ ਹੈਗਾ ਆ ਤਾਂ ਫੇਰ ਹੀ ਗੱਲ ਕਰੋ, ਐਵੇਂ ਬਗੈਰ ਮਤਲਬ ਤੋਂ ਝੂਠੀਆਂ ਅਫਵਾਹਾਂ ਫੈਲਾ ਕੇ ਜਿਹੜਾ ਉਹ ਕੋਈ ਫਾਇਦਾ ਨਹੀਂ ਹੁੰਦਾ। ਤੇ ਹੁਣ ਆਪਾਂ ਵੀ ਜਿਹੜਾ ਹਰਜੋਤ ਸਿੰਘ ਜੀ ਜਾਂਚ ਲੈਂਦੇ ਆ ਜੀ। ਮਿਲਦੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਉਹ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਰਮਜੀਤ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ ਯੂਐਸ।